ਇਸ ਮੌਕੇ ਜਿਹੜੇ ਕਾਰਨੀ ਆ ਉਹ ਰਿਪੇਅਰ ਮੋਡ ਦੇ ਵਿੱਚ ਨਜ਼ਰ ਆ ਰਹੇ ਆ। ਜਿਹੜੇ ਮੁਲਕਾਂ ਦੇ ਨਾਲ ਕਹਿ ਲਓ ਵੀ ਸਿੰਘ ਫਸੇ ਸੀਗੇ, ਉਹ ਸਿੰਘ ਕੱਢ ਕੇ ਤੇ ਹੁਣ ਜੱਫੀਆਂ ਪੈ ਰਹੀਆਂ ਆ। ਭਾਰਤ ਵਾਲਾ ਆਪਾਂ ਸਿਲਸਿਲਾ ਦੇਖਿਆ ਹੀ ਆ, ਤੇ ਹੁਣ ਸਾਊਦੀ ਅਰੇਬੀਆ ਦੀ ਵਾਰੀ ਹੈ। ਤੇ ਅੱਜ ਪ੍ਰਧਾਨ ਮੰਤਰੀ ਕਾਰਨੀ ਨੇ ਮੁਹੰਮਦ ਬਿਨ ਸਲਮਾਨ ਨੂੰ ਤੇ ਜਿਹੜੇ ਉੱਥੇ ਸਾਊਦੀ ਕਰਾਊਨ ਪ੍ਰੋਵਿੰਸ ਹੈ ਉਹਨਾਂ ਨੂੰ ਮਿਲਣਾ 25 ਸਾਲਾਂ ਤੋਂ ਬਾਅਦ। ਜਿਵੇਂ ਮੈਂ ਤੁਹਾਨੂੰ ਦੱਸਿਆ, ਇਹ ਪਹਿਲੀ ਵਾਰੀ ਕਿਸੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਉੱਥੇ ਜਾ ਕੇ ਕਰਾਊਨ ਪ੍ਰਿੰਸ ਨੂੰ ਮਿਲਣਾ। ਸਾਊਦੀ ਅਰੇਬੀਆ ਦੇ ਵਿੱਚ ਕੈਨੇਡੀਅਨ ਸਿਟੀਜ਼ਨ ਹਿਊਮਨ ਰਾਈਟਸ ਜਿਹੜੇ ਕੋਈ ਐਡਵੋਕੇਟ ਸੀਗੇ, ਉਹਨਾਂ ਨੂੰ ਅਰੈਸਟ ਕੀਤਾ ਹੋਇਆ ਸੀਗਾ। ਤੇ 2018 ਦੇ ਵਿੱਚ ਉਦੋਂ ਦੀ ਜਿਹੜੀ ਫੋਰਨ ਮਿਨਿਸਟਰ ਸੀਗੀ ਕ੍ਰਿਸਟੀਆ ਫਰੀਲੈਂਡ, ਉਹਨੇ ਸੋਸ਼ਲ ਮੀਡੀਆ ਹੱਕ ਦੇ ਵਿੱਚ ਪੋਸਟਾਂ ਪਾਈਆਂ ਸੀਗੀਆਂ ਕੀ ਦੇ ਵਿੱਚ ਸਾਊਦੀ ਅਰੇਬੀਆ ਨੇ ਜਿਹੜਾ ਉਹ ਬੰਦਾ ਸੀਗਾ ਸਮਰ ਬਦਾਵੀ, ਉਹਨੂੰ ਛੱਡ ਦਿੱਤਾ ਤੇ ਹੋਰ ਕੁਝ ਹਿਊਮਨ ਰਾਈਟਸ ਐਕਟਿਵਿਸਟ ਨੂੰ ਉਹਨਾਂ ਨੇ ਛੱਡਿਆ। ਉਸ ਤੋਂ ਬਾਅਦ ਫਿਰ ਜਿਹੜੀ ਸੰਬੰਧ ਸੁਧਰਨੇ ਸ਼ੁਰੂ ਕੀਤੇ ਇਹਨਾਂ ਨੇ, ਤੇ ਕਹਿੰਦੇ ਵੀ 23 ਚ ਪਹਿਲੀ ਵਾਰੀ ਫਿਰ ਸਾਊਦੀ ਨੇ ਕਿਹਾ ਵੀ ਹਾਂ ਹੁਣ ਥੋੜੇ ਸੰਬੰਧਾਂ ਨੂੰ ਨਾਰਮਲਾਈਜ਼ ਕਰਾਂਗੇ। ਅਮਰੀਕਾ ਤੋਂ ਬਾਹਰ ਸਭ ਤੋਂ ਵੱਡਾ AI ਸੈਂਟਰ ਫੇਸਬੁੱਕ, ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਮੈਟਾ ਵਾਲੇ ਲੱਗੇ ਆ ਕਰਨ, ਕਹਿੰਦੇ ਵੀ ਲਾਰਜੈਸਟ ਬਣਾਉਣ ਜਾ ਰਹੇ ਆ US ਤੋਂ ਬਾਹਰ। ਕੈਨੇਡਾ ਦੇ ਵਿੱਚ ਸਟਰਜੀਅਨ ਕਾਉਂਟੀ ਅਲਬਰਟਾ ਦੇ ਵਿੱਚ ਕਹਿੰਦੇ ਵੀ ਨੈਚੁਰਲ ਗੈਸ ਫਾਇਰਡ ਪਲਾਂਟ ਹੋਊਗਾ, ਤੇ ਕੈਲਗਰੀ ਵੇਸਟ ਪੈਂਬੀਨਾ ਪਾਈਪਲਾਈਨ ਵਾਲੇ ਵੀ ਇਸ ਦੇ ਵਿੱਚ ਨਾਲ ਸਾਥ ਜਿਹੜੇ ਉਹ ਦੇਣਗੇ। ਓਨਟਾਰੀਓ ਕੋਲ ਮੋਸਟਲੀ ਜਿਹੜੀ ਉਹਨਾਂ ਦੀ ਬਿਜਲੀ ਉਹ ਨਿਊਕਲੀਅਰ ਤੋਂ ਆਉਂਦੀ ਹੈ। ਅਲਬਰਟਾ ਦੀ ਜਿਹੜੀ ਮੋਸਟਲੀ ਬਿਜਲੀ ਆ ਉਹ ਨਾਨ ਰੀਨਿਊਏਬਲ ਰਿਸੋਰਸਿਸ ਆ, ਵੀ ਗੈਸ ਤੋਂ ਬਣਦੀ ਹੈ, ਕੋਲ ਤੋਂ, ਹਨਾ। ਸੋ ਬੇਸਿਕਲੀ ਕਿਉਂਕਿ ਉਹਨਾਂ ਕੋਲੇ ਤੇਲ ਬਹੁਤ ਜ਼ਿਆਦਾ ਨਾ, ਕਰੂਡ ਆਇਲ ਬਹੁਤ ਜ਼ਿਆਦਾ, ਸੋ ਉਹਨਾਂ ਦੀ ਸੋ ਉਤੋਂ ਫਿਰ ਨੈਚੁਰਲ ਗੈਸ ਵੀ ਉੱਥੋਂ ਨਿਕਲਦੀ ਹੈ। ਤਾਂ ਉਹਦੇ ਕੋਲੇ ਉਹ ਰਿਸੋਰਸ ਹੈਗਾ, ਬਹੁਤ ਥੋੜਾ ਮਹਿੰਗਾ ਉੱਥੇ, ਪਰ ਉੱਥੇ ਹੀ ਸਭ ਤੋਂ ਘੱਟ ਰਿਟੈਲੀਏਸ਼ਨ ਹੋਣੀ ਸੀ। ਸੋ ਇਹ ਬਿਲਕੁਲ ਸੈਂਸ ਮੇਕ ਕਰਦੀ ਹੈ ਵੀ ਜੇ ਅਮਰੀਕਾ ਤੋਂ ਬਾਹਰ ਕੈਨੇਡਾ ਦੇ ਵਿੱਚ ਕਿਤੇ ਬਹੁਤ ਵੱਡਾ ਜੇ AI ਸੈਂਟਰ ਲਾਉਣਾ ਹੋਵੇ। ਦੂਜੀ ਗੱਲ ਇਹ ਹੈਗੀ ਵੀ ਅਲਬਰਟਾ ਕੋਲ ਚਲੋ ਪਾਣੀ ਦਾ ਕੈਨੇਡਾ ਚ ਕਿਤੇ ਵੀ ਉਸ ਤਰੀਕੇ ਦੀ ਸਮੱਸਿਆ ਨਹੀਂ ਹੈਗੀ, ਹਨਾ। ਵੀ ਅਲਬਰਟਾ ਦੇ ਪਾਣੀ ਦੀ ਵੀ ਰੈਗੂਲੇਸ਼ਨ ਦੀ ਵੀ, ਤੇ ਜਿਵੇਂ ਤੁਸੀਂ ਦੱਸਿਆ ਵੀ ਨੈਚੁਰਲ ਗੈਸ ਰਾਹੀਂ ਉਹ ਜਿਹੜਾ ਪਲਾਂਟ ਆ ਚੱਲਣਾ, ਤਾਂ ਉਹ ਬੜੀ ਸੈਂਸ ਮੇਕ ਕਰਦੀ ਹੈ। ਵੀ ਜਿੱਦਾਂ ਰੌਲਾ ਪੈਂਦਾ ਡਾਟਾ ਕਿੱਥੇ ਸਟੋਰਡ ਆ, ਕਿਹਦਾ ਸਟੋਰਡ ਆ, ਉਸ ਚੀਜ਼ ਨੂੰ ਲੈ ਕੇ ਰੌਲਾ ਪੈਣਾ। ਵੀ ਅਮਰੀਕਾ ਵਾਲੇ ਜਿੱਦਾਂ ਚਾਈਨਾ ਦੇ ਵਿੱਚ ਵੀ ਟਿਕਟੋਕ ਵਾਲਾ ਜਿਹੜਾ ਡਾਟਾ ਦਾ ਕਿੰਨਾ ਸਾਲ ਜਿਹੜਾ ਉਹ ਰੌਲਾ ਪੈਂਦਾ ਰਿਹਾ, ਵੀ ਉੱਥੇ ਚਾਈਨਾ ਵਾਲੇ ਜਿਹੜਾ ਉਹਨਾਂ ਕਰ ਲੈਣ। ਆਲਦੋ ਚਲੋ ਕੈਨੇਡਾ ਆ, ਉਹ ਉਹਨਾਂ ਦੇ ਨਾਲ ਇਦਾਂ ਦਾ ਰੌਲਾ ਤਾਂ ਨਹੀਂ, ਪਰ ਲੋਕ ਗੱਲ ਕਰ ਤਾਂ ਸਕਣਗੇ। ਡੇਟਾ ਸੋਵਰੈਨਿਟੀ ਦਾ ਪੂਰਾ ਹੀ ਬਿਗ ਮਸਲਾ ਹੈ ਜੀ ਰਾਜਕਨਵੀਰ ਸਿੰਘ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਗੁਰਜਸਪਾਲ ਸਿੰਘ ਜੀ, ਇਹਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ TV USA ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਰਾਜਵੀਰ ਸਿੰਘ ਤੁਹਾਨੂੰ ਬਹੁਤ ਹੀ ਨਿੱਘੀ ਸਤਿ ਸ੍ਰੀ ਅਕਾਲ ਜੀ। ਤੇ ਗੱਲਬਾਤ ਕੈਨੇਡਾ ਦੇ ਵਿੱਚ ਜੋ ਕੁਝ ਚੱਲ ਰਿਹਾ ਉਸ ਨੂੰ ਲੈ ਕੇ, ਤੇ ਬਾਕੀ ਕਈ ਦੀ ਜੀਵਨ ਦੀਆਂ ਗੱਲਾਂ, ਤੇ ਨਾਲ ਦੇ ਨਾਲ ਜੋ ਕੁਝ ਹੋਰ ਚੱਲ ਰਿਹਾ ਹੁੰਦਾ ਉਹਦੇ ਉੱਤੇ ਆਪਾਂ ਗੱਲਬਾਤ ਜਿਹੜੀ ਇਸ ਪ੍ਰੋਗਰਾਮ ਦੇ ਜ਼ਰੀਏ ਕੋਸ਼ਿਸ਼ ਕਰਦੇ ਹਾਂ ਕਰਨ ਦੀ। ਤੇ ਇਹ ਪ੍ਰੋਗਰਾਮ ਤੁਹਾਡੇ ਲਈ ਆਪਾਂ ਹਰ ਵੀਰਵਾਰ ਨੂੰ ਲੈ ਕੇ ਆਉਂਦੇ ਹਾਂ 3 ਤੋਂ 4 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ। ਜੇ ਤੁਸੀਂ ਰੇਡੀਓਜ਼ ਦੇ ਉੱਤੇ ਸੁਣਨਾ ਹੈ ਸਟੇਸ਼ਨ ਦੇ ਉੱਤੇ, ਤੇ ਬਾਕੀ YouTube, Facebook ਦੇ ਉੱਤੇ ਜਦੋਂ ਮਰਜ਼ੀ ਤੁਸੀਂ ਜਾ ਕੇ ਇਸ ਨੂੰ ਦੇਖ ਸੁਣ ਸਕਦੇ ਹੁੰਦੇ ਆ। ਗੁਰਜਸਪਾਲ ਸਿੰਘ, ਸ਼ੁਰੂਆਤ ਕਰਦੇ ਹਾਂ ਕੈਨੇਡਾ ਦੀਆਂ ਹੀ ਜਿਹੜੀਆਂ ਕੁਛ ਸਰਗਰਮੀਆਂ ਨੂੰ ਜਿਹੜਾ ਉਹ ਲੈ ਕੇ। ਇਸ ਮੌਕੇ ਜਿਹੜੇ ਕਾਰਨੀ ਆ ਉਹ ਰਿਪੇਅਰ ਮੋਡ ਦੇ ਵਿੱਚ ਨਜ਼ਰ ਆ ਰਹੇ ਆ। ਜਿਹੜੇ ਮੁਲਕਾਂ ਦੇ ਨਾਲ ਕਹਿ ਲਓ ਵੀ ਸਿੰਘ ਫਸੇ ਸੀਗੇ, ਉਹ ਸਿੰਘ ਕੱਢ ਕੇ ਤੇ ਹੁਣ ਜੱਫੀਆਂ ਪੈ ਰਹੀਆਂ ਆ। ਭਾਰਤ ਵਾਲਾ ਆਪਾਂ ਸਿਲਸਿਲਾ ਦੇਖਿਆ ਹੀ ਆ, ਤੇ ਹੁਣ ਸਾਊਦੀ ਅਰੇਬੀਆ ਦੀ ਵਾਰੀ ਹੈ ਕਹਿੰਦੇ ਜੀ। ਸਾਡੇ ਕਾਰਨੀ ਸਾਹਿਬ ਵੀ ਮੋਦੀ ਸਾਹਿਬ ਵਾਂਗੂ, ਵੈਸੇ ਮਤਲਬ ਓਦਾਂ ਇਹ ਹੈਗਾ ਵੀ ਕਾਰਨੀ ਸਾਹਿਬ ਕੁਛ ਖੱਟ ਕੇ ਲਿਆਉਂਦੇ ਆ, ਤਾਂ ਹੁਣ ਸਾਊਦੀ ਅਰੇਬੀਆ ਗਏ ਹੋਏ ਆ ਆਪਣਾ ਸਾਰਾ ਲਾਮ ਲਸ਼ਕਰ ਲੈ ਕੇ ਜੀ। 25 ਸਾਲਾਂ ਦੇ ਵਿੱਚ ਪਹਿਲੀ ਵਾਰੀ ਕਿਸੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਇਹ ਸਾਊਦੀ ਅਰੇਬੀਆ ਫੇਰੀ ਹੈ ਜੀ। ਤੇ ਉਹਦੇ ਚ ਜਿਹੜੇ ਸਾਡੇ ਫੋਰਨ ਮਿਨਿਸਟਰ ਅਨੀਤਾ ਆਨੰਦ, ਉਹਨਾਂ ਨੇ ਕਿਹਾ ਵੀ ਜਿਹੜੀ ਇਹ ਮੀਟਿੰਗ ਤੋਂ ਪਹਿਲਾਂ ਜਿਹੜੀਆਂ ਇਨੀਸ਼ੀਅਲ ਮੀਟਿੰਗਸ ਹੁੰਦੀਆਂ ਨੇ, ਜਿਹੜੀਆਂ ਪ੍ਰੈਪ ਮੀਟਿੰਗਸ ਹੁੰਦੀਆਂ, ਸੋ ਉਹਦੇ ਵਿੱਚ ਅਸੀਂ ਕਹਿੰਦੇ ਵੀ ਸਾਊਦੀ ਅਰੇਬੀਆ ਨਾਲ ਜਿਹੜੇ ਹਿਊਮਨ ਰਾਈਟਸ ਦੇ ਇਸ਼ੂ ਹੈਗੇ ਆ ਉਹ ਰੇਜ਼ ਕੀਤੇ। ਸੋ ਜਿਹੜੀ ਤਿਆਰੀ ਕਰਨੀ ਹੈ ਨਾ, ਵੀ ਦੇਖਣ ਲਈ ਵੀ ਯਾਰ ਅਸੀਂ ਜਿਹੜੇ ਹਿਊਮਨ ਰਾਈਟਸ ਨੂੰ ਅਸੀਂ ਪਿਆਰ ਕਰਦੇ ਹਾਂ, ਪਰ ਐਟ ਦਾ ਸੇਮ ਟਾਈਮ ਜਿਹੜੀਆਂ ਇਹ ਚੀਜ਼ਾਂ ਅਸੀਂ ਕਰ ਰਹੇ ਹਾਂ ਇਹ ਜ਼ਰੂਰੀ ਆ। ਤੇ ਅੱਜ ਪ੍ਰਧਾਨ ਮੰਤਰੀ ਕਾਰਨੀ ਨੇ ਮੁਹੰਮਦ ਬਿਨ ਸਲਮਾਨ ਨੂੰ ਤੇ ਜਿਹੜੇ ਉੱਥੇ ਸਾਊਦੀ ਕਰਾਊਨ ਪ੍ਰੋਵਿੰਸ ਹੈ ਉਹਨਾਂ ਨੂੰ ਮਿਲਣਾ 25 ਸਾਲਾਂ ਤੋਂ ਬਾਅਦ। ਜਿਵੇਂ ਮੈਂ ਤੁਹਾਨੂੰ ਦੱਸਿਆ, ਇਹ ਪਹਿਲੀ ਵਾਰੀ
ਕਿਸੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਉੱਥੇ ਜਾ ਕੇ ਕਰਾਊਨ ਪ੍ਰਿੰਸ ਨੂੰ ਮਿਲਣਾ। ਸੋ ਜਿਹੜੀ ਇਹ ਕੈਨੇਡਾ ਤੇ ਸਾਊਦੀ ਦੇ ਰਿਲੇਸ਼ਨਸ, ਮਤਲਬ ਹੁਣ ਜਦੋਂ ਆਪਾਂ ਨਾ ਇਹ ਗੱਲਾਂ ਬਾਰੇ ਰਿਸਰਚ ਕਰਨੀ ਸ਼ੁਰੂ ਕਰਦੇ ਹਾਂ, ਸੋ ਜਿਵੇਂ ਲੱਗਦਾ ਨਾ ਵੀ ਯਾਰ ਕੈਨੇਡਾ ਦੀ ਤਾਂ ਸਾਰਿਆਂ ਨਾਲ ਬਣਦੀ ਹੈ। ਜਿਹੜੇ ਜਸਟਿਨ ਟਰੂਡੋ ਉਹਨਾਂ ਦੀ ਸਰਕਾਰ ਸੀਗੀ, ਉਹ ਹਿਊਮਨ ਰਾਈਟਸ ਦੇ ਉੱਤੇ ਨਾ ਉਹਨਾਂ ਦਾ ਥੋੜਾ, ਮੈਂ ਦੇਖਿਆ ਵੀ ਹੁਣ ਜਿੰਨੇ ਵੀ ਮੁਲਕਾਂ ਨਾਲ ਥੋੜਾ ਉਹਨਾਂ ਦਾ ਸਟੈਂਡ ਨਾ ਡਟ ਕੇ ਲੈਂਦੇ ਸੀਗੇ। ਸੋ ਸਾਊਦੀ ਅਰੇਬੀਆ ਦੇ ਵਿੱਚ ਕੈਨੇਡੀਅਨ ਸਿਟੀਜ਼ਨ ਹਿਊਮਨ ਰਾਈਟਸ ਜਿਹੜੇ ਕੋਈ ਐਡਵੋਕੇਟ ਸੀਗੇ, ਉਹਨਾਂ ਨੂੰ ਅਰੈਸਟ ਕੀਤਾ ਹੋਇਆ ਸੀਗਾ। ਤੇ 2018 ਦੇ ਵਿੱਚ ਉਦੋਂ ਦੀ ਜਿਹੜੀ ਫੋਰਨ ਮਿਨਿਸਟਰ ਸੀਗੀ ਕ੍ਰਿਸਟੀਆ ਫਰੀਲੈਂਡ, ਉਹਨੇ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਜਿਹੜੇ ਹਿਊਮਨ ਰਾਈਟਸ ਐਕਟਿਵਿਸਟ ਸੀਗੇ ਸਮਰ ਬਦਾਵੀ, ਹੁਣ ਸਮਰ ਬਦਾਵੀ ਨੇ ਉੱਥੇ ਮਤਲਬ ਸਾਊਦੀ ਅਰੇਬੀਆ ਦੇ ਅਗੇਂਸਟ ਥੋੜੀਆਂ ਬਹੁਤੀਆਂ ਪੋਸਟਾਂ ਵਗੈਰਾ ਪਾਈਆਂ ਹੋਣੀਆਂ, ਤੇ ਉਹਨੂੰ ਅਰੈਸਟ ਕਰ ਲਿਆ ਗਿਆ। ਉਹਦੇ ਹੱਕ ਦੇ ਵਿੱਚ ਪੋਸਟਾਂ ਪਾਈਆਂ ਸੀਗੀਆਂ। ਉਸ ਤੋਂ ਬਾਅਦ ਸਾਊਦੀ ਅਰੇਬੀਆ, ਜਿਵੇਂ ਇੰਡੀਆ ਨੇ ਬਿਲਕੁਲ ਕੀਤਾ ਸੀਗਾ ਬਹੁਤ ਸਖਤੀ ਦੇ ਨਾਲ, ਕਹਿੰਦੇ ਵੀ ਨਹੀਂ ਵੀ ਤੁਸੀਂ ਸਾਡੇ ਇੰਟਰਨਲ ਮੈਟਰਸ ਦੇ ਵਿੱਚ ਦਖਲ ਦੇ ਰਹੇ ਹੋ, ਇਹ ਸਾਡਾ ਇੰਟਰਨਲ ਮਸਲਾ। ਉਹਨਾਂ ਨੇ ਆਪਣੇ ਡਿਪਲੋਮੈਟ ਵਾਪਸ ਸੱਦ ਲਏ ਸੀਗੇ, ਤੇ ਇਹ ਵੀ ਧਮਕੀ ਦੇ ਦਿੱਤੀ ਸੀਗੀ ਵੀ ਜਿਹੜੀ ਕੈਨੇਡਾ ਦੇ ਵਿੱਚ ਜਿਹੜੀ ਸਾਊਦੀ ਜਾਂ ਮਿਡਲ ਈਸਟ ਦੀਆਂ ਸਰਕਾਰਾਂ ਨਾ, ਇਹਨਾਂ ਨੇ ਬੌਂਡਸ ਜਾਂ ਜਿਹੜੇ ਹੋਰ ਇੱਥੋਂ ਦੇ ਐਸੈਟਸ ਬਹੁਤ ਜ਼ਿਆਦਾ ਖਰੀਦੇ ਹੁੰਦੇ ਆ ਜਾਂ ਸਰਕਾਰਾਂ ਦੇ। ਸੋ ਇਦਾਂ ਸਰਕਾਰਾਂ ਦੀ ਆਪਸ ਚ ਇੱਕ ਦੂਜੇ ਦੇ ਡਿਪੈਂਡੈਂਸ ਵੀ ਹੁੰਦੀ ਆ। ਉਹ ਕਹਿੰਦੇ ਵੀ ਅਸੀਂ ਆਪਣੇ ਸਾਰੀ ਜਿੰਨੇ ਵੀ ਅਸੀਂ ਪੈਸੇ ਕੈਨੇਡਾ ਦੇ ਵਿੱਚ ਇਨਵੈਸਟ ਕੀਤੇ ਹੋਏ ਅਸੀਂ ਉਹ ਡਾਇਵੈਸਟ ਕਰ ਲੈਣੇ, ਵੀ ਜਿਹਦੇ ਨਾਲ ਇਕਨੋਮਿਕ ਹਿੱਟ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਇੰਡੀਆ ਨੇ ਵੀ ਸੇਮ ਹੀ ਕੰਮ ਇਕਨੋਮਿਕਲੀ ਬਾਹ ਮਰੋੜੀ ਹੈ ਨਾ। ਉਸ ਤੋਂ ਬਾਅਦ ਚਲੋ ਪਤਾ ਨਹੀਂ, ਪਰ 21 ਦੇ ਵਿੱਚ ਸਾਊਦੀ ਅਰੇਬੀਆ ਨੇ ਜਿਹੜਾ ਉਹ ਬੰਦਾ ਸੀਗਾ ਸਮਰ ਬਦਾਵੀ, ਉਹਨੂੰ ਛੱਡ ਦਿੱਤਾ, ਤੇ ਹੋਰ ਕੁਛ ਕੁ ਹਿਊਮਨ ਰਾਈਟਸ ਐਕਟਿਵਿਸਟ ਨੂੰ ਉਹਨਾਂ ਨੇ ਛੱਡਿਆ। ਉਸ ਤੋਂ ਬਾਅਦ ਫਿਰ ਜਿਹੜੀ ਸੰਬੰਧ ਸੁਧਰਨੇ ਸ਼ੁਰੂ ਕੀਤੇ ਇਹਨਾਂ ਨੇ, ਤੇ ਕਹਿੰਦੇ ਵੀ 23 ਚ ਪਹਿਲੀ ਵਾਰੀ ਫਿਰ ਸਾਊਦੀ ਨੇ ਕਿਹਾ ਵੀ ਹਾਂ ਹੁਣ ਥੋੜੇ ਸੰਬੰਧਾਂ ਨੂੰ ਨਾਰਮਲਾਈਜ਼ ਕਰਾਂਗੇ। ਇਹ ਹੁਣ ਇਹਦਾ ਅਗਲਾ ਪੜਾਅ ਹੈ ਵੀ ਜਿੱਥੇ ਪ੍ਰਧਾਨ ਮੰਤਰੀ ਕਾਰਨੀ, ਜੋ ਬਿਲਕੁਲ ਉਹ ਇੰਡੀਆ ਦੇ ਵਿੱਚ ਕਰਕੇ ਆਇਆ, ਉਸੇ ਤਰੀਕੇ ਨਾਲ ਵੀ ਪੂਰੇ ਅਸੀਂ ਜਿਹੜੇ ਸੰਬੰਧਾਂ ਨੂੰ ਰਿਪੇਅਰ ਕਰ ਲੈਣਾ, ਸਾਊਦੀ ਅਰੇਬੀਆ ਤੇ ਕੈਨੇਡਾ ਐਨ ਭਰਾਵਾਂ ਵਾਂਗੂ ਘਿਓ ਖਿਚੜੀ ਹੋ ਕੇ ਚੱਲਣਗੇ, ਤੇ ਜਿਹੜਾ ਪੈਸੇ ਦਾ ਲੈਣ ਦੇਣਾ ਉਹ ਵਧੂਗਾ। ਉਹਦੇ ਵਿੱਚ ਓਬਵੀਅਸਲੀ ਕਿਉਂਕਿ ਜਿਹੜੇ ਕੈਨੇਡਾ ਹੈ ਨਾ, ਰਾਜਕਰਨਵੀਰ ਸਿੰਘ, ਉਹ ਜੇ ਪੋਲੀਟੀਕਲ ਸਪੈਕਟਰਮ ਤੇ ਜਾਂ ਜਨਰਲੀ ਸਪੀਕਿੰਗ ਉਹ ਥੋੜਾ ਲੈਫਟ ਸਟੈਂਡ ਕਰਦਾ ਹੈ ਨਾ, ਵੀ ਜਿਹੜੇ ਕੈਨੇਡੀਅਨ ਲੋਕੀ ਸੋਸ਼ਲਿਸਟ ਜਿਹੜਾ ਮੁਲਕ ਹੈਗਾ, ਜਿਹੜੇ ਕੈਨੇਡੀਅਨ ਲੋਕੀ ਹੈ, ਚਾਹੇ ਉਹਨਾਂ ਨੂੰ ਮਿੱਠੀ ਗੋਲੀ ਪਾਉਣੀ ਹੀ ਪੈਂਦੀ ਹੈ ਵੀ ਨਹੀਂ ਯਾਰ ਅਸੀਂ ਹਿਊਮਨ ਰਾਈਟਸ ਦੀ ਕੇਅਰ ਕਰਦੇ ਹਾਂ, ਜਾਂ ਅਸੀਂ ਜਿਹੜੀ ਬਰਾਬਰਤਾ ਦੀ ਕੇਅਰ ਕਰਦੇ ਹਾਂ, ਜਾਂ ਜਿਹੜੇ ਇਹ ਜਿਹੜੇ ਰਜੀਮ ਹੈਗੇ ਉਹਨਾਂ ਦੇ ਅਗੇਂਸਟ ਅਸੀਂ ਮਾੜਾ ਮੋਟਾ। ਸੋ ਉਹਦੀ ਹੀ ਤਿਆਰੀ ਜਿਹੜੀ ਇਹ ਕ੍ਰਿਸਟੀਆ ਫਰੀਲੈਂਡ ਕਹਤਾ ਆਪਣੇ ਅਨੀਤਾ ਆਨੰਦ ਹੋਣਾ ਨੇ ਕਹੀ, ਤੇ ਕਾਰਨੀ ਨੇ ਉਹਦੇ ਵਿੱਚ ਇਹ ਵੀ ਕਿਹਾ, ਮਤਲਬ ਦੇਖੋ ਸ਼ਬਦ ਉਹਨਾਂ ਨੇ ਕਹਿੰਦੇ ਵੀ engagement does not mean endorsement, ਠੀਕ ਹੈ ਨਾ। ਕਹਿੰਦੇ ਵੀ ਅਸੀਂ ਸਾਊਦੀ ਨਾਲ ਅੰਗੇਜ ਤਾਂ ਸਾਨੂੰ ਕਰਨਾ ਹੀ ਪੈਣਾ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜੋ ਸਾਊਦੀ ਅਰੇਬੀਆ ਸਾਰੇ ਐਕਸ਼ਨ ਲੈਂਦਾ ਉਹ ਸਾਊਦੀ ਅਰੇਬੀਆ ਦੀ ਇਹ ਅਸੀਂ ਐਂਡੋਰਸਮੈਂਟ ਕਰ ਰਹੇ ਹਾਂ, ਹਨਾ। ਵੀ ਉਹ ਇੱਕ ਸੋਹਣੀ ਜੀ ਸਟੋਰੀ ਬਣਾ ਕੇ ਨਹੀਂ ਦੇਣੀ ਹੁੰਦੀ ਆਪਣੇ ਨਾਗਰਿਕਾਂ ਨੂੰ, ਹਨਾ, ਵੀ ਦੇਖੋ ਜੀ ਮਤਲਬ ਅਸੀਂ ਦੇਣਾ ਜ਼ਹਿਰ ਆ ਪਰ ਲੱਡੂ ਚ ਪਾ ਕੇ, ਹਾਂ ਓਦਾਂ ਅਸੀਂ ਪਾਈਪਲਾਈਨ ਦੇ ਵਿਰੋਧ ਚ ਪਰ ਹੁਣ ਕੈਨੇਡਾ ਦੀ ਇਕਨੋਮੀ ਲਈ ਪਾਈਪਲਾਈਨ ਬਹੁਤ ਜ਼ਰੂਰੀ ਹੈ। ਅਸੀਂ ਇਹ ਜਿਹੜੀ ਹਰ ਇੱਕ ਮੀਟਿੰਗ ਤੋਂ ਪਹਿਲਾਂ ਅਸੀਂ ਜਿਹੜੀ ਇੱਕ ਨਾ ਫਰਸਟ ਨੇਸ਼ਨਸ ਲਈ ਜਾਂ ਜਿਹੜਾ ਇੱਥੇ ਦੇ ਮੂਲ ਨਿਵਾਸੀਆਂ ਨਾਲ ਧੱਕਾ ਹੋਇਆ ਉਹਦੇ ਬਾਰੇ ਹਰ ਇੱਕ ਜਿਹੜੀ ਮੀਟਿੰਗ ਦੇ ਵਿੱਚ ਸਟੇਟਮੈਂਟ ਦਿੱਤੀ ਜਾਂਦੀ ਹੈ ਪਹਿਲਾਂ, ਜਿਵੇਂ ਕਰਦਾਸ ਵਾਂਗੂ, ਵੀ ਅਸੀਂ ਸਮਝਦੇ ਹਾਂ ਵੀ ਜੀ ਉਹਦੇ ਮੂਲ ਨਿਵਾਸੀਆਂ ਨਾਲ ਧੱਕਾ ਹੋਇਆ ਤੇ ਅਸੀਂ ਫਿਊਚਰ ਦੇ ਵਿੱਚ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਮੈਂ ਕਈ ਮੂਲ ਨਿਵਾਸੀਆਂ ਨੂੰ ਇਹ ਗੱਲ ਪੁੱਛੀ, ਮੈਂ ਕਿਹਾ ਵੀ ਅੱਛਾ ਯਾਰ ਤੁਸੀਂ ਇਹਦੇ ਬਾਰੇ ਕੀ ਮਹਿਸੂਸ ਕਰਦੇ ਹੋ? ਕਹਿੰਦੇ ਉਹ ਬੇਸਿਕਲੀ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਤੁਸੀਂ ਸਾਨੂੰ ਹਰ ਮੀਟਿੰਗ ਤੋਂ ਪਹਿਲਾਂ ਯਾਦ ਕਰਾਉਣੇ ਵੀ ਅਸੀਂ ਤੁਹਾਡੀ ਜਗ੍ਹਾ ਦੱਬੀ ਹੋਈ ਤੇ ਛੱਡਣੀ ਨੀ ਗੀ। ਠੀਕ ਹੈ ਨਾ। ਸੋ ਓਦਾਂ ਦੀਆਂ ਇਹ ਚੀਜ਼ਾਂ ਜਿਹੜੀਆਂ ਸੋਹਣੀਆਂ ਜਿਹੀਆਂ ਕਰਕੇ ਨਾ ਪੇਸ਼ ਕਰਨ ਤੋਂ ਪਹਿਲਾਂ ਫਿਰ ਉਹ ਕਰ ਲੈਂਦੇ ਆ। ਯਾਦ ਹੋਣਾ ਆਪਾਂ ਨੂੰ ਜਿਹੜਾ ਵਾਸ਼ਿੰਗਟਨ ਪੋਸਟ ਵਾਲਾ ਜਿਹੜਾ ਇਹਨਾਂ ਨੇ ਪੱਤਰਕਾਰ ਵੀ ਉਦੋਂ ਮਾਰਿਆ ਸੀਗਾ, ਜਮਾਲ ਖਸ਼ੋਗੀ, ਇਸਤਾਨਬੁਲ ਦੀ ਜਿਹੜੀ ਆ ਉਹਦੇ ਵਿੱਚ, ਉਹ ਤੋਂ ਬਾਅਦ ਐਮਬੈਸੀ ਦੇ ਵਿੱਚ ਸੀ MBS ਦਾ ਹੀ ਨਾਂ ਆਉਂਦਾ ਸੀਗਾ ਉਹਦੇ ਵਿੱਚ। ਹਾਂਜੀ ਬਿਲਕੁਲ। ਤੇ ਬਟ ਹੁਣ ਉਹਦੇ ਨਾਲ ਹੀ ਹੱਥ ਮਿਲਦੇ ਆ। ਇਹ ਚਲੋ ਦੇਖੋ ਜਿਹੜੀ ਸੱਤਾ ਤੇ ਜਿਹੜੇ ਸਮਝੌਤੇ ਆ ਤੇ ਜਿਹੜੀਆਂ ਵਫਾਦਾਰੀਆਂ ਆ ਉਹ ਤਾਂ ਐਂ ਹੀ ਰਹਿੰਦੀਆਂ, ਜਦੋਂ ਜਿਹਦੇ ਨਾਲ ਮਤਲਬ ਆ ਉਹ ਉਹਦੇ ਹਿਸਾਬ ਦੇ ਨਾਲ ਉਹ ਗੱਲ ਵੱਖਰੀ ਪੈ ਜਾਂਦੀ ਆ, ਉਹੀ ਵਿਰੋਧੀ ਹੁੰਦਾ ਤੇ ਉਹੀ ਦੋਸਤ ਜਿਹੜਾ ਉਹ ਬਣ ਜਾਂਦਾ ਹੈਗਾ ਆ। ਸੋ ਟਾਈਮਿੰਗ ਬੜਾ ਇਸ ਟਾਈਮ ਕਾਰਨੀ ਦਾ ਇੰਪੋਰਟੈਂਟ ਇਸ ਲਈ ਆ ਵੀ ਗਵਾਂਢ ਤੋਂ ਉਹਨੂੰ ਕੋਈ ਸੁੱਖ ਦਾ ਸਾਹ ਆ ਨਹੀਂ ਰਿਹਾ। ਸੋ ਕਾਰਨੀ ਹੁਣ ਇੱਧਰ ਖੱਬੇ ਸੱਜੇ ਉੱਤੇ ਥੱਲੇ ਜਿਹੜਾ ਉਹ ਜਾ ਰਿਹਾ ਹੈ,
ਵੀ ਆਪਾਂ ਕਰੀਏ ਕੁਛ ਨਾ ਕੁਛ, ਨਹੀਂ ਤਾਂ ਅਦਰਵਾਈਜ਼ ਕੰਮ ਖਰਾਬ ਵੀ ਹੈਗਾ ਆ। ਰਾਜ ਕਰਨਵੀਰ ਸਿੰਘ, ਇਹ ਨਾ 2000 ਜਦੋਂ ਆਈਸਿਸ ਦਾ ਬਹੁਤ ਨਹੀਂ ਸੀ ਰੌਲਾ ਪੈਂਦਾ ਹੁੰਦਾ, 2013-14, ਸੋ ਬੇਸਿਕਲੀ 2010 9-10 ਦੇ ਵਿੱਚ ਨਾ, ਮੇਬੀ 11 ਦੇ ਵਿੱਚ, ਜਦੋਂ ਸੀਰੀਆ ਦੇ ਅਗੇਂਸਟ ਪ੍ਰੋਟੈਸਟ ਹੋਇਆ ਪਹਿਲੀ ਵਾਰੀ, ਹਨਾ, ਉਹ ਚਲੋ ਹੁਣ ਤਾਂ ਪਤਾ ਲੱਗ ਹੀ ਗਿਆ ਵੀ ਉਹ CIA ਦਾ ਆਪਰੇਸ਼ਨ ਸੀਗਾ, ਤੇ ਸੀਰੀਆ ਦੇ ਵਿੱਚ ਪ੍ਰੋਟੈਸਟ ਹੋਇਆ। ਸੀਰੀਆ ਦੇ ਪ੍ਰੋਟੈਸਟ ਤੋਂ ਬਾਅਦ ਬੇਸਿਕਲੀ ਜਿਹੜਾ ਅਸਾਦ ਸੀਗਾ ਉਹਦੇ ਅਗੇਂਸਟ ਪੂਰੀ ਲੜਾਈ ਚੱਲੀ ਹੈ। ਉਹ ਜਿਹੜੇ ਉਸ ਵੇਲੇ ਹਥਿਆਰ ਸਪਲਾਈ ਹੋਏ, ਉਹਨਾਂ ਨਾਲ ਆਈਸਿਸ ਦੀ ਫਾਰਮੇਸ਼ਨ ਹੋਈ। ਫਿਰ 4-5 ਸਾਲ ਆਈਸਿਸ ਦਾ ਪੂਰਾ ਰੌਲਾ ਪਿਆ, ਹਨਾ, ਵੀ ਆਈਸਿਸ ਐਂ ਕਰਦੀ ਆ, ਇਹ ਕਰਦੀ ਆ। ਉਦੋਂ ਨਾ ਮੈਨੂੰ ਚੇਤਾ, ਮੈਂ ਨਾ ਪੰਜਾਬੀ ਰੇਡੀਓ USA ਤੇ ਸ਼ੋਅ ਕਰਦਾ ਹੁੰਦਾ ਸੀਗਾ, ਚੜ੍ਹਦੀ ਕਲਾ ਦੀਆਂ ਬਾਤਾਂ, ਹਨਾ, ਉਹਦੇ ਵਿੱਚੋਂ ਅਸੀਂ ਨਾ ਇੱਕ ਸ਼ੋਅ ਦੇ ਵਿੱਚ ਅਸੀਂ ਮਿਡਲ ਈਸਟ ਦੀ ਹਿਸਟਰੀ ਕਵਰ ਕਰ ਰਹੇ ਸੀ, ਤੇ ਉਦੋਂ ਨਾ ਮੇਰੇ ਦਿਮਾਗ ਦੇ ਵਿੱਚ ਬੜੀ ਗੱਲ ਆਈ ਵੀ ਮੈਂ ਸਾਊਦੀ ਅਰੇਬੀਆ ਦਾ ਨਾ ਦੇਖਣ ਲੱਗ ਪਿਆ ਵੀ ਸਾਊਦੀ ਅਰੇਬੀਆ ਦੇ ਲਾਜ਼ ਕਿੱਦਾਂ ਨੇ, ਵੀ ਕਿਵੇਂ ਪਨਿਸ਼ ਕਰਦਾ, ਵਿਮਨ ਰਾਈਟਸ ਕੀ ਹੈ, ਹਨਾ। ਸੋ ਜੋ ਠੀਕ ਆ ਵੀ ਆਈਸਿਸ ਕੋਲੇ ਕੋਈ ਫਾਰਮਲ ਗਵਰਨਮੈਂਟ ਨਹੀਂ ਸੀਗੀ, ਉਵੇਂ ਵੀ ਬੜੀ ਮੈਨੂੰ ਉਦੋਂ ਸ਼ੌਕ ਇਸ ਗੱਲ ਦਾ ਲੱਗਾ ਸੀਗਾ ਵੀ ਜਿਹੜੀ ਚੀਜ਼ ਆਈਸਿਸ ਕਹਿ ਰਹੀ ਸੀਗੀ ਵੀ ਅਸੀਂ ਇਹ ਲਾਜ਼ ਫੋਲੋ ਕਰਵਾਉਣੇ ਆ, ਸਾਊਦੀ ਅਰੇਬੀਆ ਉਹ ਸੇਮ ਲਾਜ਼ ਸਦੀਆਂ ਤੋਂ ਫੋਲੋ ਕਰਦਾ ਆ ਰਿਹਾ। ਉਹ ਲਾ ਚੱਲ ਰਹੇ ਸੀ ਉੱਥੇ ਬਿਲਕੁਲ ਚੱਲ ਰਿਹਾ ਜੀ। ਉੱਥੇ ਜਿਹੜਾ ਸ਼ਰੇਆਮ ਚੌਂਕ ਦੇ ਵਿੱਚ ਖੜ ਕੇ ਫਾਂਸੀ ਦੇਣੀ, ਠੀਕ ਹੈ ਨਾ, ਜੇ ਕਿਸੇ ਨੇ ਆਪਣੇ ਹੱਕਾਂ ਦੀ ਗੱਲ ਕਰਨੀ ਉਹਨੂੰ ਰੋੜਿਆਂ ਨਾਲ ਮਾਰਨਾ, ਠੀਕ ਹੈ ਨਾ, ਕਹਿਣਾ ਵੀ ਸ਼ੈਤਾਨ ਦਾ ਉਹ ਹੈ, ਜਿਹੜੇ ਗਲੇ ਕਲਮ ਹੈ ਜਿਵੇਂ ਆਈਸਿਸ ਨਹੀਂ ਸੀ ਕਰਦੇ ਹੁੰਦੀ ਵੀਡੀਓ ਦੇ ਉੱਤੇ ਆ ਕੇ, ਉਵੇਂ ਹੀ ਸਾਊਦੀ ਅਰੇਬੀਆ ਦੇ ਵਿੱਚ ਅੱਜ ਦੇ ਦਿਨ ਵੀ ਮਤਲਬ ਉਵੇਂ ਹੀ ਕੀਤਾ ਜਾਂਦਾ। ਠੀਕ ਹੈ ਵੀ ਅਮਰੀਕਾ ਕੈਨੇਡਾ ਦਾ ਉਹ ਐਲਾ ਆ, ਹਨਾ, ਵੀ ਅਮਰੀਕਾ ਦਾ ਤਾਂ ਮਤਲਬ ਬਹੁਤ ਜ਼ਿਆਦਾ ਕਲੋਜ਼ਲੀ, ਪਰ ਸਟਿਲ ਇਟ ਡਜ਼ ਨਾਟ ਮੇਕ ਇਟ ਰਾਈਟ, ਉਹਦੇ ਨਾਲ ਉਹ ਠੀਕ ਨਹੀਂ ਹੋ ਜਾਂਦਾ, ਹਨਾ। ਵੀ ਫਿਰ ਉਹ ਗੱਲ ਉਹ ਹੁੰਦੀ ਆ ਵੀ ਜਦੋਂ ਨਾ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਚੁਣ ਲੈਂਦੀਆਂ ਵੀ ਯਾਰ ਹੁਣ ਇਹ ਠੀਕ ਆ, ਹੁਣ ਅਸੀਂ ਇਹਦੀਆਂ ਸਾਰੀਆਂ ਗੱਲਾਂ ਇਗਨੋਰ ਕਰਨੀਆਂ, ਜਦੋਂ ਕਿਸੇ ਦੀ ਪਿੱਕ ਕਰਨੀ ਹੁੰਦੀ ਆ। ਮਤਲਬ ਆਈਸਿਸ ਨੋ ਡਾਊਟ ਬਹੁਤ ਜ਼ਿਆਦਾ ਮਾੜੀ ਜਥੇਬੰਦੀ ਸੀਗੀ, ਹਨਾ, ਵੀ ਪਤਾ ਹੀ ਨਹੀਂ ਕਿੰਨੇ ਬੰਦੇ ਬੇਮਤਲਬ ਤੋਂ ਮਾਰਤੇ, ਹਨਾ। ਮੁੜ ਕੇ ਫਿਰ ਜਦੋਂ ਆਈਸਿਸ ਨਾਲ ਠੀਕ ਕੀਤੀ ਤਾਂ ਜਿਹੜਾ ਉਹਨਾਂ ਦਾ ਕਮਾਂਡਰ ਸੀਗਾ ਉਹਨੂੰ ਚੱਕ ਕੇ ਹੁਣ ਸੀਰੀਆ ਦਾ ਰਾਸ਼ਟਰਪਤੀ ਬਣਾਤਾ, ਅਹਿਮਦ ਅਲ ਸ਼ਰਾ। ਹਾਂਜੀ, ਤੇ ਇਹ ਬੜੀ ਜੀ ਜਿਹੜੀ ਹਾਂਜੀ ਆਈਸਿਸ ਅਲ ਕਾਇਦਾ ਦਾ ਉਹਦਾ ਜਿਹੜਾ ਉਹ ਰਿਹਾ ਆ, ਕਿਸੇ ਟਾਈਮ ਦੇ ਉੱਤੇ ਮਿਲੀਅਨਸ ਆਫ ਡਾਲਰ ਦਾ ਉਸਦੇ ਉੱਤੇ ਇਨਾਮ ਸੀਗਾ, ਤੇ ਅੱਜ ਉਹ ਨਾਲ ਆ ਰਾਸ਼ਟਰਪਤੀਆਂ ਦੇ ਨਾਲ ਹੱਥ ਮਿਲਾਉਂਦਾ ਆ, ਮੁਲਾਕਾਤਾਂ ਕਰਦੇ ਆ। ਸੋ ਐਂ ਹੀ ਹੁੰਦਾ। ਇਹ ਉਹੀ ਗੱਲ ਜਿਹੜੀ ਆਪਾਂ ਪਹਿਲੋਂ ਕਹੀ ਗੁਰਜਸਪਾਲ, ਵੀ ਇਸ ਦੁਨੀਆ ਦੇ ਵਿੱਚ ਕੋਈ ਵੀ ਪੱਕੀ ਚੀਜ਼ ਨਹੀਂ, ਫਰੈਂਡਸ ਐਂਡ ਫੋਜ਼ ਵਾਲੀ ਜਿਹੜੀ ਹੁੰਦੀ ਹੈ ਨਾ, ਉਹ ਸਿਚੁਏਸ਼ਨਲ ਆ, ਉਹ ਸਰਕਮਸਟੈਂਸ਼ੀਅਲ ਜਿਹੜੀਆਂ ਉਹ ਚੀਜ਼ਾਂ ਹੁੰਦੀਆਂ। ਹਾਂ, ਸਿਧਾਂਤ ਦੀ ਗੱਲ ਬੜੀ ਉਲਟ ਲੱਗਦੀ ਆ, ਪਰ ਜਿਹੜੀਆਂ ਸਰਕਾਰਾਂ, ਜਿਹੜੀਆਂ ਨੇਸ਼ਨ ਆ, ਉਹ ਸਮਹਾਓ ਇਸੇ ਚੀਜ਼ ਦੇ ਉੱਤੇ ਕਰਦੇ ਆ, ਤੇ ਲੋਕਾਂ ਦੇ ਹਾਜ਼ਮੇ ਦਰੁਸਤ ਨੇ, ਉਹ ਬੜਾ ਸੋਹਣਾ ਹਜਮ ਵੀ ਕਰਦੇ ਆ, ਬੜਾ ਸੋਹਣਾ ਉਹ ਗੱਲ ਵੀ ਜਿਹੜੀ ਉਹ ਕਰਦੇ ਆ। ਉਹਨਾਂ ਨੂੰ ਬੜਾ ਇਹਨਾਂ ਚੀਜ਼ਾਂ ਦੇ ਨਾਲ ਫਰਕ ਨਹੀਂ ਪੈਂਦਾ, ਉਹ ਮੌਕੇ ਦੀ ਸਿਚੁਏਸ਼ਨ ਦੇਖਦੇ ਆ। ਮੈਂ ਅਕਸਰ ਇਹ ਗੱਲ ਕਰਦਾ ਹੁੰਦਾ, ਜਦੋਂ ਕਿਤੇ ਵੀ ਵੋਟਾਂ ਪੈਂਦੀਆਂ ਨਾ, ਬਹੁਤੇ ਜਿਹੜੇ ਵੋਟਰ ਨਾ ਵਨ ਇਸ਼ੂ ਵੋਟਰ ਹੁੰਦੇ ਆ। ਵਨ ਇਸ਼ੂ ਵੋਟਰ ਤੋਂ ਭਾਵ ਵੀ ਹਾਂ, ਜਾਂ ਕਿਸੇ ਨੇ ਵੀ ਮੇਰੀ ਜੇਬ 'ਚ ਪੈਸੇ ਕਿੰਨੇ ਆ ਰਹੇ ਉਹਦੇ ਤੇ, ਹਾਂ, ਜਾਂ ਤਾਂ ਜੇ ਇਮੀਗ੍ਰੇਸ਼ਨ ਆ ਕਿਸੇ ਦੇ ਲਈ ਮੇਨ ਉਹਦੇ ਤੇ ਜੇ ਕੋਈ ਇੱਦਾਂ ਦਾ ਆ ਵੀ ਉਹ ਕਾਲੇ ਪੀਲੇ ਨੀਲੇ ਮੂਲ ਦਾ ਤੇ ਚਿੱਟੇ ਮੂਲ ਦਾ, ਕੋਈ ਕਿਸੇ ਦੇ ਲਈ ਰੇਸ ਦਾ ਇਸ਼ੂ ਹੁੰਦਾ, ਕਿਸੇ ਲਈ ਕੋਈ ਹੁੰਦਾ, ਇੱਕ ਇਸ਼ੂ ਦੇ ਉੱਤੇ ਬੰਦਾ ਜਿਹੜਾ ਵੋਟ ਪਾ ਦਿੰਦਾ ਆ ਵੀ ਆਹ ਬੰਦਾ ਵੇਖਣ ਨੂੰ ਇੱਦਾਂ ਦਾ ਲੱਗਦਾ ਆ, ਜਾਂ ਇਹਦੀ ਇੱਦਾਂ ਦੀ ਪਾਲਿਸੀ ਆ, ਦੈਟਸ ਅਬਾਊਟ ਇਟ। ਉਹ ਤੋਂ ਜ਼ਿਆਦਾ ਬੜੇ ਲੋਕ ਸੋਚਦੇ ਨਹੀਂ ਆ। ਸੋ ਆਈ ਥਿੰਕ ਇਹ ਪੂਰੀ ਖਬਰ ਨੂੰ ਜੇ ਕਨਕਲੂਡ ਕਰਨਾ ਹੋਵੇ ਵੀ ਰਾਈਟ ਨਾਓ ਕੈਨੇਡਾ ਨੂੰ ਜ਼ਰੂਰਤ ਮਹਿਸੂਸ ਹੋ ਰਹੀ ਆ, ਇਸ ਲਈ ਉਹ ਸਾਰੀਆਂ ਚੀਜ਼ਾਂ ਸਾਈਡ ਤੇ ਕਰੋ ਤੇ ਆਓ ਜੱਫੀ ਪਾਈਏ। ਇਹ ਗੱਲ MBS ਦੇ ਨਾਲ ਜੀ ਬਿਲਕੁਲ, ਤੇ ਜਿਹੜੀ ਅਲਟੀਮੇਟ ਗੱਲ ਆ ਵੀ ਕੈਨੇਡੀਅਨ ਵੀ ਇਸ ਗੱਲ ਨੂੰ ਐਕਸੈਪਟ ਕਰ ਰਹੇ ਆ, ਇਹ ਜਿੰਨਾ ਮਰਜ਼ੀ ਸੋਸ਼ਲਿਜ਼ਮ ਹੋਵੇ, ਜਿਹੜੀ ਜਨਰਲ ਐਕਸੈਪਟੈਂਸ ਇਹੀ ਹੈ ਵੀ ਹਾਂਜੀ ਜਿਹੜੀ ਇਕਨੋਮਿਕਸ ਆ ਉਹ ਸਭ ਤੋਂ ਇੰਪੋਰਟੈਂਟ ਆ, ਤੇ ਸਾਨੂੰ ਇਸ ਗੱਲ ਦੀ ਮਤਲਬ ਠੀਕ ਆ ਵੀ ਉਹ ਮਾੜੇ ਮੋਟੇ ਜਿਹੜੇ ਸਾਈਡ ਤੇ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਪਰ ਜਿਹੜੀ ਮੇਨ ਗੱਲ ਇਹ ਆ ਵੀ ਹਰ ਇੱਕ ਨੇਸ਼ਨ ਇੰਕਲੂਡਿੰਗ ਕੈਨੇਡਾ ਉਹ ਇਸ ਵੇਲੇ ਆਪਣੇ ਜਿਹੜੇ ਇੰਟਰਸਟ ਦੇਖ ਰਿਹਾ। ਸੋ ਇਹਦੇ ਚ ਨਾ ਇੱਕ ਹੋਰ ਚੀਜ਼ ਹੈ ਜਿਹੜੀ ਉਹ ਰੈਲੇਵੈਂਟ ਹੋ ਜਾਂਦੀ ਹੈ ਵੀ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਕਈ ਵਾਰੀ ਇਹ ਲੱਗਦਾ ਵੀ ਹਾਂ ਸ਼ਾਇਦ ਅਮਰੀਕਾ ਨੇ ਹੀ ਸਾਨੂੰ ਖਾਲਿਸਤਾਨ ਲੈ ਕੇ ਦੇ ਦੇਣਾ। ਮਤਲਬ ਬਹੁਤ ਬਹੁਤ ਵੱਡਾ ਮਸਲਾ ਹੈ, ਪਰ ਮੈਂ ਥੋੜਾ ਜਿਹਾ ਇੱਥੇ ਇੰਨਾ ਕੁ ਟੱਚ ਕਰ ਲੈਣਾ ਵੀ ਉਹ ਵੀ ਉਦੋਂ ਤੱਕ ਹੀ ਹੈ ਜਦੋਂ ਤੱਕ ਅਮਰੀਕਾ ਦੇ ਉਹਦੇ ਚ ਆਪਣੇ ਮਫਾਦ ਨੇ। ਹਾਂਜੀ ਏਦਾਂ ਹੀ ਹੁੰਦਾ। ਇਹ ਤਾਂ ਕਿਸੇ ਦੀ ਸਪੋਰਟ ਤੇ ਕਿਸੇ ਦੀ ਜਿਹੜੀ ਵਿਰੋਧਤਾ ਆ ਉਹ ਉਹਨਾਂ ਚੀਜ਼ਾਂ ਦੇ ਵਿੱਚ ਹੀ ਜਿਹੜੀ ਉਹ ਛੁਪੀ ਹੁੰਦੀ ਆ। ਵੀ ਕਈ ਜਿਹੜੀ ਤੁਹਾਡੀ ਸਪੋਰਟ ਦੂਜੇ ਦੀ ਜਿਹੜੀ ਵਿਰੋਧਤਾ ਆ ਉਹ ਉਹਨੂੰ ਲਾਈਨ ਤੇ ਲਿਆਉਣ ਲਈ ਹੁੰਦੀ ਹੈ, ਤੇ ਜਦੋਂ ਲਾਈਨ ਤੇ ਆ ਜਾਂਦੇ ਫਿਰ ਆਟੋਮੈਟਿਕਲੀ ਚੀਜ਼ਾਂ ਸਾਈਡ ਤੇ ਜਿਹੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਚਲੋ, ਪਰ ਆਪਾਂ ਆਸ ਉਮੀਦ ਕਰਦੇ ਹਾਂ ਵੀ
ਕਿਤੇ ਨਾ ਕਿਤੇ ਦੁਨੀਆ ਦੇ ਉੱਤੇ, ਚਾਹੇ ਕਿਤੇ ਕੋਈ ਬੈਠੇ ਨੇ ਜਿਹੜੇ ਲੋਕ, ਉਹ ਵਾਕਿਆ ਸਿਧਾਂਤ ਅਧੀਨ ਜਿਹੜਾ ਹੋ ਕੇ ਚੱਲ ਕੇ ਇੱਦਾਂ ਅੱਗੇ ਵੱਧਦੇ ਰਹਿਣ। ਜੀ ਅਗਲੀ ਕੈਨੇਡਾ ਦੀ ਗੱਲ ਕਰੀਏ, ਅਮਰੀਕਾ ਤੋਂ ਬਾਹਰ ਸਭ ਤੋਂ ਵੱਡਾ AI ਸੈਂਟਰ ਫੇਸਬੁੱਕ, ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਮੈਟਾ ਵਾਲੇ ਲੱਗੇ ਆ ਕਰਨ। $9.1 ਬਿਲੀਅਨ ਲੱਗੇ ਆ ਜੀ ਲਾਉਣ ਤੁਹਾਡੇ ਵਾਲੇ ਪਾਸੇ ਕੈਨੇਡਾ ਦੇ ਵਿੱਚ ਡਾਟਾ ਸੈਂਟਰ ਨੂੰ, ਜਿਹੜਾ ਉਹ ਲੈ ਕੇ ਕਹਿੰਦੇ ਵੀ ਲਾਰਜੈਸਟ ਬਣਾਉਣ ਜਾ ਰਹੇ ਆ US ਤੋਂ ਬਾਹਰ। ਕੈਨੇਡਾ ਦੇ ਵਿੱਚ ਸਟਰਜੀਅਨ ਕਾਊਂਟੀ ਅਲਬਰਟਾ ਦੇ ਵਿੱਚ ਕਹਿੰਦੇ ਵੀ ਨੈਚੁਰਲ ਗੈਸ ਫਾਇਰਡ ਪਲਾਂਟ ਹੋਊਗਾ, ਤੇ ਕੈਲਗਰੀ ਵੇਸਟ ਪੈਂਬੀਨਾ ਪਾਈਪਲਾਈਨ ਵਾਲੇ ਵੀ ਇਸ ਦੇ ਵਿੱਚ ਨਾਲ ਸਾਥ ਜਿਹੜੇ ਉਹ ਦੇਣਗੇ। ਅਲਬਰਟਾ ਦੇ ਜਿਹੜੇ ਇਨੋਵੇਸ਼ਨ ਟੈਕਨੋਲੋਜੀ ਵਾਲੇ ਮਿਨਿਸਟਰ ਨੇ ਨੇਟ ਗਲੂਬਿਸ਼, ਉਹ ਕਹਿੰਦੇ ਵੀ ਬਹੁਤ ਵੱਡੀ ਡੀਲ ਆ ਸਾਡੇ ਲਈ, ਅਲਬਰਟਾ ਦੇ ਲਈ। ਸੋ $9.1 ਬਿਲੀਅਨ ਦੀ ਲਾਗਤ ਦਾ ਆ ਰਿਹਾ ਜੀ ਤੁਹਾਡੇ ਵੀ ਡਾਟਾ ਸੈਂਟਰ। ਸੋ ਕੈਨੇਡਾ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਆਪਾਂ ਕਹਿ ਲਈਏ ਵੀ ਬਿਜ਼ਨਸ ਫਰੈਂਡਲੀ ਜੇ ਕੋਈ ਪ੍ਰੋਵਿੰਸ ਹੈ ਜਾਂ ਸਟੇਟ ਹੈ, ਉਹ ਅਲਬਰਟਾ ਹੀ ਹੈ ਹਨਾ। ਤੇ ਜੇ এনवायरमेंट ਦੇ ਪੱਖੋਂ ਵੀ ਦੇਖਿਆ ਜਾਵੇ ਵੀ ਸਭ ਤੋਂ ਘੱਟ ਰਿਟੈਲੀਏਸ਼ਨ ਜਿਹੜੇ ਹੋਣ ਦੇ ਚਾਂਸ ਹੈਗੇ ਉਹ ਅਲਬਰਟਾ ਦੇ ਵਿੱਚ ਹੀ ਹੈ ਹਨਾ। ਅਲਬਰਟਾ ਕੋਲੇ એનર્ਜੀ ਬਹੁਤ ਹੈ, ਪਰ ਜਿਹੜੀ ਅਲਬਰਟਾ ਦੀ એનર્ਜੀ ਉਹ ਕਲੀਨ એનર્ਜੀ ਨਹੀਂ ਹੈਗੀ। ਹੁਣ ਜਿਵੇਂ ਮੈਨੀਟੋਬਾ ਹਨਾ ਜਾਂ BC ਹੈ, ਸੋ ਸਾਡੇ ਜਿਹੜੇ ਹਾਈਡਰੋ ਪਲਾਂਟ ਆ ਉਹ ਸਾਰੇ ਆਪਣੇ ਪਾਣੀ ਵਾਲੇ ਆ, ਉਹ ਜਿਹੜੀ ਡੈਮਾਂ ਤੋਂ ਬਿਜਲੀ ਪੈਦਾ ਹੁੰਦੀ ਹੈ ਹਨਾ। ਓਨਟਾਰੀਓ ਕੋਲ ਮੋਸਟਲੀ ਜਿਹੜੀ ਉਹਨਾਂ ਦੀ ਬਿਜਲੀ ਆ ਉਹ ਨਿਊਕਲੀਅਰ ਤੋਂ ਆਉਂਦੀ ਹੈ ਹਨਾ। ਐਲਬਰਟਾ ਦੀ ਜਿਹੜੀ ਮੋਸਟਲੀ ਬਿਜਲੀ ਆ ਉਹ ਜਿਹੜੇ ਆਪਾਂ ਨਾਨ ਰੀਨਿਊਏਬਲ ਰਿਸੋਰਸਿਸ ਆ, ਵੀ ਗੈਸ ਤੋਂ ਬਣਦੀ ਹੈ, ਕੋਲ ਤੋਂ ਹਨਾ। ਸੋ ਬੇਸਿਕਲੀ ਕਿਉਂਕਿ ਉਹਨਾਂ ਕੋਲੇ ਤੇਲ ਬਹੁਤ ਜ਼ਿਆਦਾ ਨਾ, ਕਰੂਡ ਆਇਲ ਬਹੁਤ ਜ਼ਿਆਦਾ, ਸੋ ਉਹਨਾਂ ਦੀ ਸੋ ਉਤੋਂ ਫਿਰ ਨੈਚੁਰਲ ਗੈਸ ਵੀ ਉੱਥੋਂ ਨਿਕਲਦੀ ਹੈ। ਤਾਂ ਉਹਦੇ ਕੋਲੇ ਉਹ ਰਿਸੋਰਸ ਹੈਗਾ ਬਹੁਤ, ਥੋੜਾ ਮਹਿੰਗਾ ਉੱਥੇ, ਪਰ ਉੱਥੇ ਹੀ ਸਭ ਤੋਂ ਘੱਟ ਰਿਟੈਲੀਏਸ਼ਨ ਹੋਣੀ ਸੀ। ਸੋ ਇਹ ਬਿਲਕੁਲ ਸੈਂਸ ਮੇਕ ਕਰਦੀ ਹੈ ਵੀ ਜੇ ਅਮਰੀਕਾ ਤੋਂ ਬਾਹਰ ਕੈਨੇਡਾ ਦੇ ਵਿੱਚ ਕਿਤੇ ਬਹੁਤ ਵੱਡਾ ਜੇ AI ਸੈਂਟਰ ਲਾਉਣਾ ਹੋਵੇ। ਦੂਜੀ ਗੱਲ ਇਹ ਹੈਗੀ ਵੀ ਅਲਬਰਟਾ ਕੋਲ ਚਲੋ ਪਾਣੀ ਦਾ ਕੈਨੇਡਾ ਚ ਕਿਤੇ ਵੀ ਉਸ ਤਰੀਕੇ ਦੀ ਸਮੱਸਿਆ ਨਹੀਂ ਹੈਗੀ ਹਨਾ। ਵੀ ਅਲਬਰਟਾ ਦੇ ਪਾਣੀ ਦੀ ਵੀ, ਰੈਗੂਲੇਸ਼ਨ ਦੀ ਵੀ, ਤੇ ਜਿਵੇਂ ਤੁਸੀਂ ਦੱਸਿਆ ਵੀ ਨੈਚੁਰਲ ਗੈਸ ਰਾਹੀਂ ਉਹ ਜਿਹੜਾ ਪਲਾਂਟ ਆ ਚੱਲਣਾ, ਤਾਂ ਉਹ ਬੜੀ ਸੈਂਸ ਮੇਕ ਕਰਦੀ ਹੈ ਵੀ ਉੱਥੇ ਉਹ ਚੱਲੂਗਾ। ਹਾਂ ਵੀ ਲੋਕਲ ਲੋਕੀ ਜਾਂ ਜਿਹੜੀ ਉੱਥੇ NDP ਇੰਨੀ ਵੀ ਕਮਜ਼ੋਰ ਨਹੀਂ ਹੈਗੀ, ਉਹ ਮਾੜੀ ਮੋਟੀ ਰਿਟੈਲੀਏਸ਼ਨ ਕਰੂਗੇ, ਪਰ ਜਿਹੜਾ ਅਲਬਰਟਾ ਦੇ ਵਿੱਚ ਰੈਗੂਲੇਸ਼ਨ ਪੱਖ ਤੋਂ ਇਹਨੂੰ ਕੋਈ ਸਮੱਸਿਆ ਨਹੀਂ ਆਉਣੀ। ਤੇ ਠੀਕ ਹੈ, ਦੇਖੋ ਇਹਦਾ ਨਾਲੇ ਬਾਕੀ ਕੈਨੇਡੀਅਨਸ ਨੂੰ ਇਹਦਾ ਜੌਬਾਂ ਦਾ ਇੰਪੈਕਟ ਵੀ ਪਤਾ ਲੱਗ ਜੂਗਾ ਵੀ ਇਹ ਗੱਲਾਂ ਹੀ ਆ ਜਾਂ ਵਾਕਈ ਕੋਈ ਜੌਬ ਆਉਂਦੀਆਂ ਵੀ ਆ, ਵਾਕਈ ਕੋਈ ਜੌਬਸ ਆਉਂਦੀਆਂ ਨੇ। ਇਹਦਾ ਜਿਹੜੇ ਰੇਚਲ ਨੌਟਲੀਸ ਨਾ, ਹੁਣ ਸਮਿਥ ਤੋਂ ਪਹਿਲਾਂ ਐਲਬਰਟਾ ਦੇ ਵਿੱਚ NDP ਦੀ ਸਰਕਾਰ ਆਈ ਸੀਗੀ। ਸੋ ਜਦੋਂ ਨਾ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਹਾਰੀ ਹੈ ਫੈਡਰਲੀ, ਉਸ ਤੋਂ ਬਾਅਦ ਟਰੂਡੋ ਆਇਆ। ਟਰੂਡੋ ਤੋਂ ਬਾਅਦ ਨਾ ਇੱਕ ਪੂਰੇ ਕੈਨੇਡਾ ਦੇ ਵਿੱਚ ਹੀ ਥੋੜਾ ਜਿਹੜੀਆਂ ਲੈਫਟ ਪਾਲਿਸੀ ਜਾਂ ਸੋਸ਼ਲਿਸਟ ਪਾਲਿਸੀ ਦਾ ਚੜਾਈ, ਤੁਸੀਂ ਮੰਨੋਗੇ ਮਤਲਬ ਐਲਬਰਟਾ ਦੇ ਵਿੱਚ NDP ਦੀ ਸਰਕਾਰ ਬਣੀ, ਤੇ ਉਹ ਜਿਹੜੀ NDP ਦੀ ਸਰਕਾਰ ਦੇ ਪ੍ਰੀਮੀਅਰ ਸੀ ਉਹ ਰੇਚਲ ਨੌਟਲੀ ਸੀ। ਰੇਚਲ ਨੌਟਲੀ ਨੇ ਬਹੁਤ ਜ਼ਿਆਦਾ, ਉਦੋਂ ਮੈਨੂੰ ਚੇਤਾ ਵੀ ਉਹਨਾਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਵੀ ਜੇ ਅਸੀਂ ਸਾਡਾ ਚਲੋ ਗੈਸ ਦਾ ਜਾਂ ਸਾਡੇ ਜਿਹੜਾ ਫਿਊਲ ਦਾ ਜਾਂ ਜਿਹੜੀ ਤੇਲ ਕੱਢਣ ਵਾਲਾ, ਕਰੂਡ ਆਇਲ ਕੱਢਣ ਵਾਲਾ, ਜੇ ਸਾਡਾ ਕੰਮ ਨਹੀਂ ਤੁਰਦਾ ਤਾਂ ਮੈਂ ਇੱਥੇ IT ਸੈਕਟਰ ਨੂੰ ਲੈ ਆਵਾਂ। ਜਿਹੜੀ ਕੈਲਗਰੀ ਉਹ ਫਿੱਟ ਵੀ ਪੈਂਦਾ। ਕੈਲਗਰੀ ਕਿਉਂਕਿ ਇੱਕ ਤਾਂ ਉਹਦੀ ਲੋਕੇਸ਼ਨ ਬਹੁਤ ਕਲੋਜ਼ ਹੈ, ਜਿਹੜੇ ਬਹੁਤ ਵੱਡੇ IT ਸੈਲਸ ਹੈਗੇ ਆ। ਵੀ ਜੇ ਆਪਾਂ ਲਾ ਲਈਏ ਵੀ ਸੈਨ ਫਰਾਂਸਿਸਕੋ ਤੋਂ ਸਿਰਫ 2 ਘੰਟੇ ਦੂਰ ਹੈ, ਵਾਸ਼ਿੰਗਟਨ ਤੋਂ ਸਿਰਫ 2 ਘੰਟੇ ਦੂਰ ਹੈ ਫਲਾਈਟਸ ਨੇ ਹਨਾ। ਵੱਡਾ 에ਅਰਪੋਰਟ ਹੈ, ਗਲੋਬਲ ਕਨੈਕਟੀਵਿਟੀ ਵੀ ਹੈਗੀ ਹੈ, ਪੈਸਾ ਵੀ ਹੈਗਾ, ਤੇ ਉੱਥੇ ਲੋਕੀ ਆ ਕੇ ਰਹਿਣਾ ਵੀ ਚਾਹੁੰਦੇ ਆ, ਅਫੋਰਡੇਬਲ ਵੀ ਹੈ। ਸੋ ਉਹ ਬੜੀ ਸੋਹਣੀ ਸੈਂਸ ਮੇਕ ਕਰਦੀ ਸੀਗੀ। ਸੋ ਕੈਲਗਰੀ ਨੇ ਨਾ ਉਦੋਂ ਸ਼ਹਿਰ ਦੇ ਵਿੱਚ ਜਿਹੜੀਆਂ ਬਿਲਡਿੰਗਾਂ ਜਿੱਥੇ ਪਹਿਲਾਂ ਤੇਲ ਦੀਆਂ ਕੰਪਨੀਆਂ ਰਨ ਹੁੰਦੀਆਂ ਸੀਗੀਆਂ, ਜਦੋਂ ਉਹ ਖਾਲੀ ਹੋਈਆਂ, ਉਹ ਸਬਸਿਡੀ ਤੇ ਉਹਨਾਂ ਨੇ ਜਿਹੜੀਆਂ ਵੱਡੀਆਂ ਟੈਕ ਕੰਪਨੀਜ਼ ਹੈਗੀਆਂ ਉਹਨਾਂ ਨੂੰ ਦਿੱਤੀਆਂ। ਉਹਨਾਂ ਨੇ ਕਿਹਾ ਵੀ ਯਾਰ ਤੁਸੀਂ ਆ ਕੇ ਇੱਥੇ ਆਪਣਾ ਟੈਕ ਸੈਕਟਰ ਲਾਓ, ਅਸੀਂ ਤੁਹਾਨੂੰ ਰਿਸੋਰਸਿਸ ਦਵਾਂਗੇ, ਅਸੀਂ ਤੁਹਾਨੂੰ ਜਿਹੜੇ ਹਿਊਮਨ ਰਿਸੋਰਸਿਸ ਵੀ ਪ੍ਰੋਵਾਈਡ ਕਰਨ ਦੇ ਵਿੱਚ ਤੁਹਾਡੀ ਮਦਦ ਕਰਾਂਗੇ। ਪਰ ਫॉर ਸਮ ਰੀਜ਼ਨ ਉਹ ਗੱਲ ਜੀ ਤੁਰੀ ਨਹੀਂ। ਹੁਣ ਜਿਹੜਾ ਡੈਨਵਰ ਤੇ ਕੈਲਗਰੀ ਹੈ ਨਾ, ਉਹ ਸਿਸਟਰ ਸਿਟੀਜ਼ ਹੈ। ਤੁਸੀਂ ਦੇਖੋ ਵੀ ਡੈਨਵਰ ਦੇ ਵਿੱਚ ਕਿੰਨਾ ਟੈਕਨੋਲੋਜੀ ਦਾ ਕੰਮ ਹੈ, ਤੇ ਕੈਲਗਰੀ 100% ਜਾਂ ਆਪਾਂ 100 ਤਾਂ ਨਹੀਂ ਚਲੋ ਕਹਿ ਸਕਦੇ, ਵੀ ਅਬਾਊਟ 70-80% ਫੋਸਲ ਫਿਊਲਸ ਦੇ ਉੱਤੇ ਡਿਪੈਂਡੈਂਟ ਹੈ ਜਿਹੜਾ ਅਲਬਰਟਾ ਹੈ ਨਾ। ਬਾਕੀ ਚਲੋ ਫਾਰਮਿੰਗ ਆ ਉੱਥੇ ਹੈ ਨਾ, ਮੈਨੂਫੈਕਚਰਿੰਗ ਵੀ ਥੋੜੀ ਬਹੁਤੀ ਹੈਗੀ, ਟੂਰਿਜ਼ਮ ਬਹੁਤ ਵੱਡਾ ਚਲੋ ਸੈਕਟਰ। ਪਰ ਸੋ ਇਹ ਕੋਸ਼ਿਸ਼ ਕੀਤੀ ਸੀਗੀ। ਸੋ ਹੁਣ ਇੱਕ ਦੁਬਾਰਾ ਪੁਸ਼ ਹੈ, ਪਰ ਇਹ ਤਾਂ ਫਿਰ ਬੜਾ ਸੋਹਣਾ ਮਿਕਸਚਰ ਹੋ ਗਿਆ ਨਾ ਵੀ ਟੈਕਨੋਲੋਜੀ ਤੇ ਜਿਹੜੇ ਉਹਨਾਂ ਦੇ ਨੈਚੁਰਲ ਰਿਸੋਰਸਿਸ ਆ ਉਹਨਾਂ ਨੂੰ। ਹਾਂਜੀ, ਜਿਹੜਾ ਉਹ ਦੱਸ ਰਹੇ, ਕਹਿੰਦੇ ਵੀ ਆਪਣੀ ਖੁਦ ਦੀ ਪਾਵਰ ਜਨਰੇਸ਼ਨ ਸਿਕਿਉਰ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ, ਵੀ ਖੁਦ ਦੀ ਬਿਜਲੀ ਪੈਦਾਵਾਰ ਜਿਹੜੀ ਉਹ ਕਰਨਗੇ ਤੇ ਉਸਨੂੰ ਜਿਹੜੀ ਉਹ ਵਰਤਣਗੇ। ਮੌਸਮ ਉੱਥੇ ਠੰਡਾ ਜਿਹਾ ਰਹਿੰਦਾ ਹੈ ਜਾਂ ਕਿੱਦਾਂ ਹੈ?
ਹਾਂਜੀ ਹਾਂ, BC ਨਾਲੋਂ ਕਾਫੀ ਜ਼ਿਆਦਾ ਠੰਡ ਪੈਂਦੀ ਹੈ। ਇਹ ਵੀ ਇੱਕ ਚੀਜ਼ ਦਾ ਬੈਨੀਫਿਟ ਹੋਊਗਾ, ਕਿਉਂਕਿ ਕੂਲਿੰਗ ਦੇ ਲਈ ਅਦਰਵਾਈਜ਼ ਜਿਹੜੇ ਰਿਸੋਰਸ ਖਾਸ ਕਰਕੇ ਜਿਹੜਾ ਪਾਣੀ ਉਹ ਬਹੁਤ ਜ਼ਿਆਦਾ ਲੱਗਦਾ। ਜੀ ਬਿਲਕੁਲ। ਬਹੁਤਾ AI ਦੇ ਉਲਟ ਇਹ ਵੀ ਪ੍ਰਚਾਰ ਜਿਹੜਾ ਇਸੇ ਲਈ ਜ਼ਿਆਦਾ, ਇੱਕ ਤਾਂ ਇਹ ਆ ਵੀ ਜਿੰਨੀ એનર્ਜੀ ਉਹਨੇ ਇਕੱਲੇ ਨੇ ਖਿੱਚਣੀ ਆ ਉਨੀ ਕਈ ਵਾਰੀ ਉਹ ਪੂਰੇ ਸ਼ਹਿਰ ਦੀ ਨਹੀਂ ਹੁੰਦੀ, ਪੂਰੇ ਸੂਬੇ ਦੀ ਨਹੀਂ ਹੁੰਦੀ ਜਿੰਨੀ ਉਹਨਾਂ ਨੇ ਖਿੱਚਣੀ ਆ। ਤੇ ਦੂਜਾ ਜਿਹੜਾ ਪਾਣੀ ਵਾਲਾ ਜਿਹੜਾ ਮਸਲਾ ਆ, ਉਹ ਕਹਿੰਦੇ ਵੀ ਅਸੀਂ ਕਲੋਜ਼ ਲੂਪ ਕੂਲਿੰਗ ਸਿਸਟਮ ਜਿਹੜਾ ਇੱਥੇ ਲਾਵਾਂਗੇ ਤੇ ਆਲੇ ਦੁਆਲਿਓਂ ਪਾਣੀ ਸਾਨੂੰ ਜਿਹੜਾ ਉਹ ਨਹੀਂ ਖਿੱਚਣਾ ਪਊਗਾ। ਤੇ ਹੁਣ ਉਹੀ ਗੱਲ ਵੀ ਚੀਜ਼ਾਂ ਜਿਹੜੀਆਂ ਲੈ ਕੇ ਆਉਣੀਆਂ ਜਦੋਂ ਪਰੋਸਣੀਆਂ ਆ, ਪਾਸ ਕਰਾਉਣੀਆਂ, ਫਿਰ ਚੀਜ਼ਾਂ ਤਾਂ ਸੋਹਣੀਆਂ ਸੋਹਣੀਆਂ ਕਹਿਣੀਆਂ ਆ। $42 ਮਿਲੀਅਨ ਕਹਿੰਦੇ ਵੀ ਅਸੀਂ ਰੋਡਸ ਤੇ ਵਾਟਰ ਸਿਸਟਮ ਦੇ ਉੱਤੇ ਉਹ ਵੀ ਖਰਚਾ ਜਿਹੜਾ ਉਹ ਕਰਾਂਗੇ। ਤੇ ਪਿਛਲੇ ਹਫ਼ਤੇ ਜਿਹੜੀ ਉੱਥੇ ਦੀ ਇੱਕ ਪੈਂਬੀਨਾ ਪਾਈਪਲਾਈਨ ਵਾਲੇ ਆ, ਉਹ ਕਹਿੰਦੇ ਵੀ ਗ੍ਰੀਨ ਲਾਈਟ ਇਲੈਕਟ੍ਰਿਸਿਟੀ ਸੈਂਟਰ ਉਸ ਕਾਊਂਟੀ ਦੇ ਵਿੱਚ, ਜਿਹੜੀ ਸਟਰਜੀਓਨ ਕਾਊਂਟੀ ਦੇ ਵਿੱਚ, ਉਹਦੇ ਵਿੱਚ ਪ੍ਰੋਸੀਡ ਕਰਨ ਜਾ ਰਹੇ ਆ 932 ਮੈਗਾਵਾਟ ਪਾਵਰ ਪਲਾਂਟ, ਜੋ ਕਿ 2030 ਦੇ ਵਿੱਚ ਆਪਰੇਟ ਕਰਨਾ ਸ਼ੁਰੂ ਕਰ ਦੂਗਾ। ਉਹਦਾ ਕੰਮ ਜਿਹੜਾ ਉੱਥੇ ਨਾਲ ਸ਼ੁਰੂ ਹੋਊਗਾ। ਸੋ ਇਹ ਨੈਚੁਰਲ ਗੈਸ ਪਾਵਰ ਪਲਾਂਟ ਹੀ ਹੋਣਾ ਇਹ? ਹਾਂਜੀ, ਮੋਸਟ ਪ੍ਰੋਬਬਲੀ। ਜਦੋਂ ਉਹਨਾਂ ਨੇ ਸ਼ੁਰੂਆਤ 'ਚ ਹੀ ਕਿਹਾ ਵੀ ਨੈਚੁਰਲ ਗੈਸ ਪਾਵਰ ਪਲਾਂਟ ਜਿਹੜਾ ਉਹਦੇ ਦੁਆਰਾ ਉਹ ਕੀਤਾ ਜਾ ਰਿਹਾ ਹੈਗਾ ਜੀ। ਉਹਦੇ ਨਾਲ ਜਿਹੜਾ ਕਲੋਜ਼ ਲੂਪ ਵਾਟਰ ਸਿਸਟਮ ਦਾ ਵੀ ਉਹੀ ਹੈ ਜੀ। ਬੇਸਿਕਲੀ ਉਹ ਕਹਿੰਦੇ ਵੀ ਅਸੀਂ ਇੱਕ ਵਾਰੀ ਪਾਣੀ ਡਰਾ ਕਰਾਂਗੇ, ਉਸ ਤੋਂ ਬਾਅਦ ਅਸੀਂ ਸੇਮ ਪਾਣੀ ਨੂੰ ਹੀ ਰੈਫਰੀਜਰੇਸ਼ਨ ਰਾਹੀਂ ਠੰਡਾ ਕਰਕੇ ਉਹਨੂੰ ਸਰਕੂਲੇਟ ਕਰਦੇ ਰਹਾਂਗੇ। ਪਰ ਉਹ ਰੈਫਰੀਜਰੇਸ਼ਨ ਦੀ ਵੀ ਤਾਂ ਆਪਣੀ ਕਾਸਟ ਹੈ ਨਾ, ਠੀਕ ਹੈ ਨਾ। ਵਰਤ ਲੈਣੀ ਨਾ ਇਹਨਾਂ ਨੇ ਹੁਣ। ਹਾਂਜੀ, ਸੋ ਜਿਹੜੀ ਤੁਸੀਂ ਦੂਜੀ ਗੱਲ ਹੈਗੀ ਹੈ ਵੀ ਜਿਹੜਾ ਇਹ ਐਲਬਰਟਾ ਵੀ ਪ੍ਰੇਰੀ ਰੀਜਨ ਦੇ ਵਿੱਚ ਪੈਂਦਾ, ਸੋ ਆਲਮੋਸਟ ਸਾਡੇ 5 ਐਲਬਰਟਾ ਦੇ ਵਿੱਚ ਵੀ 4-5 ਮਹੀਨੇ ਤਾਂ ਕਾਫੀ ਜ਼ਿਆਦਾ ਠੰਡ ਪੈਂਦੀ ਹੈ। ਜਿਹੜੀ ਐਡਮਿੰਟਨ ਹੈ, ਤੇ ਜੇ ਮੋਸਟ ਲਾਈਕਲੀ ਜਿਹੜਾ ਕੋਈ ਵੀ ਡੇਟਾ ਸੈਂਟਰ ਆ ਉਹ ਐਡਮਿੰਟਨ ਤੋਂ ਵੀ ਨਾਰਥ ਲੱਗੇਗਾ। ਸੋ ਕੈਲਗਰੀ ਦੇ ਵਿੱਚ ਤਾਂ ਚਲੋ ਜਿਹੜਾ ਨਾ ਇੱਕ ਸ਼ਨੁਕ ਇਫੈਕਟ ਕਰਕੇ ਉੱਥੇ ਮੌਸਮ ਥੋੜਾ ਨਿੱਘਾ ਹੋ ਜਾਂਦਾ, ਪਰ ਜਿਹੜਾ ਇਹ ਹੈਗਾ ਇਹ ਪ੍ਰੋਬਬਲੀ ਨਾਰਥ ਦੇ ਵਿੱਚ ਥੋੜਾ ਐਡਮਿੰਟਨ ਤੋਂ ਨਾਰਥ ਲੱਗੇਗਾ। ਉੱਥੇ ਐਡਮਿੰਟਨ ਦੇ ਨਾਲ ਦੀ ਹੋਈ ਆ ਜਿਹੜੀ ਇਹ ਕਾਊਂਟੀ ਆ ਉੱਤੇ ਅਪ ਨਾਰਥ ਐਡਮਿੰਟਨ। ਜੀ ਬਿਲਕੁਲ। ਸੋ ਉਹੀ ਮੈਂ ਦੇਖੋ ਹਨਾ, ਤੇ ਉਹ ਉੱਥੇ ਠੰਡ ਕਾਫੀ ਜ਼ਿਆਦਾ 5-6 ਮਹੀਨੇ ਲਗਭਗ ਪੂਰੀ ਠੰਡ ਰਹਿੰਦੀ ਹੈ। ਸੋ ਉਹਦੇ ਨਾਲ ਜਿਹੜਾ ਅੰਦਾਜ਼ਾ ਇਹੀ ਹੈਗਾ ਜਿਹੜੀ ਕੂਲਿੰਗ ਕਾਸਟ ਤੇ ਬਿਲਕੁਲ ਫਰਕ ਪਊਗਾ। ਸੋ ਕਿਉਂਕਿ ਇਹਨਾਂ ਨੂੰ ਜਿਹੜੀ ਏਅਰ ਕੰਡੀਸ਼ਨਡ ਹੈ ਜਾਂ ਜਿਹੜੀ ਆਰਟੀਫਿਸ਼ਲ ਕੂਲਿੰਗ ਜਿਹੜੇ ਸਿਸਟਮ ਉਹ ਨਹੀਂ ਵਰਤਣੇ ਪੈਣੇ। ਇਹਦਾ ਵੈਸੇ ਚਾਈਨਾ ਦੀ ਵੀ ਰਿਸਰਚ ਚੱਲ ਰਹੀ ਹੈ, ਉਹ ਅੰਡਰ ਵਾਟਰ ਕੂਲਿੰਗ ਸਿਸਟਮਸ ਦੇ ਉੱਤੇ। ਅਮਰੀਕਾ ਦੀਆਂ ਵੀ ਕਾਫੀ ਕੰਪਨੀ ਇਸ ਚੀਜ਼ ਤੇ ਕੰਮ ਕਰ ਰਹੀਆਂ। ਮੇਰੇ ਖਿਆਲ ਨਾਲ ਗੂਗਲ ਨੇ ਵੀ ਪਿੱਛੇ ਜਿਹੀ ਚੀਜ਼ ਟਰਾਈ ਕੀਤੀ ਸੀਗੀ, ਜਿਹੜੇ ਡੇਟਾ ਸੈਂਟਰ ਹੈ ਜੇ ਉਹਨਾਂ ਦਾ ਜਿਹੜੀ ਪ੍ਰੋਸੈਸਿੰਗ ਆ ਉਹ ਅੰਡਰ ਵਾਟਰ ਹੋ ਸਕੇ, ਵੀ ਉੱਥੇ ਬਾਹਰਲੇ ਪਾਣੀ ਦੀ ਲੋੜ ਨਹੀਂ। ਹਾਂਜੀ ਹਾਂ, ਵੀ ਸਮੁੰਦਰ ਤਾਂ ਹੈਗਾ ਹੀ ਹੈ ਤੇ ਸਮੁੰਦਰ ਦਾ ਪਾਣੀ ਠੰਡਾ ਵੀ ਰਹਿੰਦਾ, ਵੀ ਉਹ ਕੂਲਿੰਗ ਦੇ ਉੱਤੇ ਕੀਤਾ ਜਾ ਸਕਦਾ। ਪਰ ਉਹਦੀ ਮੈਨੂੰ ਹਜੇ ਸਮਝ ਨਹੀਂ ਆਈ। ਪਰ ਜਿੰਨੀ ਇਹਨਾਂ ਨੂੰ ਹੁਣ AI ਪ੍ਰੋਸੈਸਿੰਗ ਦੀ ਲੋੜ ਹੈਗੀ ਹੈ, ਜਿੰਨਾ ਆਪਾਂ ਕਹਿ ਲਈਏ ਵੀ ਡੇਟਾ ਪ੍ਰੋਸੈਸਿੰਗ ਦੀ ਹੁਣ ਅੱਗੇ ਲੋੜ, ਹਾਲੇ ਤਾਂ ਆਪਾਂ ਟਿਪ ਆਫ ਦਾ ਆਈਸਬਰਗ ਵੀ ਨਹੀਂ ਟੱਚ ਕੀਤਾ AI ਵਾਲੇ ਮਸਲੇ ਵਿੱਚ। ਇਹਨੇ ਤਾਂ ਬਹੁਤ ਜ਼ਿਆਦਾ ਵਧਣਾ ਹੈ ਰਾਜਕਰਨਵੀਰ ਸਿੰਘ ਹਜੇ ਤਾਂ। ਸੋ ਉਹਦੇ ਲਈ ਮੈਨੂੰ ਲੱਗਦਾ ਕੈਨੇਡਾ ਤੁਹਾਡਾ ਕਾਫੀ ਜ਼ਿਆਦਾ ਭਰੂਗਾ AI ਡਾਟਾ ਸੈਂਟਰਸ ਦਾ। ਜੀ ਬਿਲਕੁਲ ਪੂਰਾ ਚਾਂਸ ਹੈ। ਵੈਦਰ ਖਾਸ ਕਰਕੇ ਵੈਦਰ ਤੇ ਜਿਹੜੇ ਰਿਸੋਰਸ ਆ ਕੂਲਿੰਗ ਦੇ ਲਈ, ਉਹ ਇਸ ਹਿਸਾਬ ਦੇ ਨਾਲ ਉਧਰ ਨੂੰ ਜਾਣਗੇ। ਮੈਨੂੰ ਇੱਥੇ ਹੁਣ ਸਵਾਲ ਆਉਂਦਾ ਹੁੰਦਾ ਵੀ ਜਿੱਦਾਂ ਰੌਲਾ ਪੈਂਦਾ ਡਾਟਾ ਕਿੱਥੇ ਸਟੋਰਡ ਆ, ਕਿਹਦਾ ਸਟੋਰਡ ਆ, ਉਸ ਚੀਜ਼ ਨੂੰ ਲੈ ਕੇ ਰੌਲਾ ਪੈਣਾ ਹੈ। ਵੀ ਅਮਰੀਕਾ ਵਾਲੇ ਜਿੱਦਾਂ ਚਾਈਨਾ ਦੇ ਵਿੱਚ ਵੀ ਟਿਕਟੋਕ ਵਾਲਾ ਜਿਹੜਾ ਡਾਟਾ ਦਾ ਕਿੰਨਾ ਸਾਲ ਜਿਹੜਾ ਉਹ ਰੌਲਾ ਪੈਂਦਾ ਰਿਹਾ ਵੀ ਉੱਥੇ ਚਾਈਨਾ ਵਾਲੇ ਜਿਹੜਾ ਉਹਨਾਂ ਕਰ ਲੈਣ। ਆਲਦੋ ਚਲੋ ਕੈਨੇਡਾ ਆ, ਉਹ ਉਹਨਾਂ ਦੇ ਨਾਲ ਇੱਦਾਂ ਦਾ ਰੌਲਾ ਤਾਂ ਨਹੀਂ, ਪਰ ਲੋਕ ਗੱਲ ਕਰ ਤਾਂ ਸਕਣਗੇ। ਬਿਲਕੁਲ ਡੇਟਾ ਸੋਵਰੈਨਿਟੀ ਦਾ ਪੂਰਾ ਹੀ ਬਿਗ ਮਸਲਾ ਹੈ ਜੀ ਰਾਜਕਰਨਵੀਰ ਸਿੰਘ। ਸੋ ਉਹ ਇਹ ਵੀ ਇੱਕ ਕਾਰਨ ਹੋ ਸਕਦਾ ਵੀ ਜਿਹੜੀ ਕੈਨੇਡੀਅਨ ਗਵਰਨਮੈਂਟ ਨੇ ਜਿਹੜੀ ਮੈਂਡੇਟ ਹੀ ਕੀਤੀ ਹੋਵੇ ਵੀ ਜੇ ਭਾਈ ਤੁਸੀਂ ਕੈਨੇਡੀਅਨ ਸਰਕਾਰ ਦਾ ਬਿਜ਼ਨਸ ਲੈਣਾ, ਕਿਉਂਕਿ ਮਾਈਕਰੋਸਾਫਟ ਕੋਲੇ ਕੈਨੇਡੀਅਨ ਗਵਰਨਮੈਂਟ ਦਾ ਮੋਸਟ ਬਿਜ਼ਨਸ ਹੈ, ਠੀਕ ਹੈ ਨਾ। ਜਿਹੜੇ ਕੈਨੇਡੀਅਨ ਗਵਰਨਮੈਂਟ ਨੇ ਮਾਈਕਰੋਸਾਫਟ ਨੂੰ ਇਹ ਮੈਂਡੇਟ ਕੀਤਾ ਹੋਇਆ ਵੀ ਜਿਹੜਾ ਕੈਨੇਡੀਅਨ ਗਵਰਨਮੈਂਟ ਦਾ ਸਾਰਾ ਡੇਟਾ ਆ ਉਹ ਕੈਨੇਡੀਅਨ ਡੇਟਾ ਸੈਂਟਰਸ ਦੇ ਵਿੱਚ ਸਟੋਰ ਹੋਣਾ ਚਾਹੀਦਾ। ਹੁਣ ਇਹ ਵੱਡੀਆਂ ਕੰਪਨੀਆਂ ਕੋਲ ਉਦਾਂ ਦੇ ਰਿਸੋਰਸਿਸ ਹੈਗੇ ਆ, ਸੋ ਉਹ ਇੱਥੇ ਸੈੱਟ ਕਰ ਲੈਣ। ਕਿਉਂਕਿ ਗੱਲ ਇਹ ਹੈ ਨਾ ਵੀ ਹੁਣ ਜਿਹੜਾ US ਦਾ ਲਾਅ ਹੈ, US ਦਾ ਲਾਅ ਇਹ ਕਹਿੰਦਾ ਮੰਨ ਲਓ ਇੰਡੀਆ ਤੋਂ ਕੋਈ ਡੇਟਾ ਪੈਕੇਟ ਹੈ ਹਨਾ, ਉਹ ਇੰਡੀਆ ਤੋਂ ਇੰਗਲੈਂਡ ਜਾ ਰਿਹਾ ਹੈ ਜਿਹੜਾ ਡੇਟਾ ਪੈਕੇਟ ਹੈ ਹਨਾ, ਪਰ ਗੂਗਲ ਦਾ ਸਰਵਰ ਮੰਨ ਲਓ ਅਮਰੀਕਾ ਦੇ ਵਿੱਚ ਹੈ ਹਨਾ, ਤੇ ਉਹ ਜੇ ਅਮਰੀਕਾ ਦੇ ਸਰਵਰਸ ਦੇ ਥਰੂ ਉਹ ਚਲੇ ਗਿਆ, ਅਮਰੀਕਨ ਲਾਅ ਇਹ ਕਹਿੰਦਾ ਵੀ ਅਮਰੀਕਨ ਲਾਅ ਦੇ ਅਧੀਨ ਉਹ ਡੇਟਾ ਆ ਜਾਂਦਾ, ਉਹਨੂੰ ਕਾਲ ਕੀਤਾ ਜਾ ਸਕਦਾ ਹੈ, ਉਹ ਕੰਪਨੀ ਤੋਂ ਰਿਟਰੀਵ ਕੀਤਾ ਜਾ ਸਕਦਾ, US ਉਹ ਡਿਮਾਂਡ ਕਰ ਸਕਦਾ। ਹੁਣ ਕੰਟਰੀਜ਼ ਇਹ ਗੱਲ ਸਮਝਦੀਆਂ ਹੀ ਆ
ਵੀ ਜਿਹੜੀਆਂ ਓਬਵੀਅਸਲੀ ਜਿਹੜੀਆਂ ਮਾਤੜ ਕੰਟਰੀਆਂ ਜਾਂ ਜਿਨ੍ਹਾਂ ਦੀ ਕੋਈ ਗੱਲ ਨਹੀਂ ਸੁਣਦਾ, ਅਗਲਾ ਕਹਿੰਦਾ ਵੀ ਅਸੀਂ ਤੇਰੀ ਪਰਵਾਹ ਨਹੀਂ ਕਰਦੇ। ਪਰ ਕੈਨੇਡਾ ਈਵਨ ਦੋ ਗਿਣਤੀ ਦੇ ਵਿੱਚ ਜਾਂ ਪਾਪੂਲੇਸ਼ਨ ਵਿੱਚ ਉਨੀ ਨਹੀਂ ਹੈਗੀ ਆ, ਪਰ ਜੇ ਆਪਾਂ ਹੈਸੀਅਤ ਪੱਖੋਂ, ਹੌਸਲੇ ਪੱਖੋਂ ਤਾਂ ਉਹ ਹੈਗੀ ਆ, ਤੇ ਉਹ ਕੰਪਨੀਜ਼ ਨੂੰ ਡਿਮਾਂਡ ਕਰ ਸਕਦੀ ਹੈ ਏਦਾਂ ਦੀਆਂ ਚੀਜ਼ਾਂ ਦੀ। ਇੱਕ ਅਗਲੀ ਜਿਹੜਾ ਇਹਦੇ ਵਿੱਚ ਹੀ ਨਾ, ਆਪਾਂ ਜਦੋਂ ਡਾਟਾ ਸੈਂਟਰਸ ਦੀ ਇਹ ਗੱਲ ਕਰ ਰਹੇ ਹਾਂ AI ਵਾਲੀ, ਹੁਣ ਬਹੁਤ ਸਾਰੇ ਜਿਹੜੇ ਸ਼ਹਿਰ ਤੇ ਕਾਊਂਟੀਜ਼ ਆ ਉਹਨਾਂ ਦੇ ਵਿੱਚ ਵੀ ਹੋੜ ਇਹੀ ਲੱਗੀ ਆ ਵੀ ਪਰਸਨਲਾਈਜ਼ਡ ਲੋਕਲਾਈਜ਼ਡ ਡਾਟਾ ਸੈਂਟਰਸ ਜਿਹੜੀ ਉਹ ਬਣਾਉਣ ਨੂੰ ਲੈ ਕੇ। ਜਿੱਦਾਂ ਮੰਨ ਲਓ ਵੀ ਜਿਹੜੀ ਕਾਊਂਟੀ 'ਚ, ਸਿਟੀ 'ਚ ਮੈਂ ਬੈਠਾ ਆ ਇੱਥੇ ਵੀ ਫਰੈਜ਼ਨੋ ਕਾਊਂਟੀ ਦੇ ਵਿੱਚ ਆ, ਇਹਨਾਂ ਦਾ ਵੀ ਇਹ ਕਿਉਂ ਜਿਹੜੀ ਤੁਸੀਂ ਗੱਲ ਕੀਤੀ, ਇਹ ਚੀਜ਼, ਇਹ ਅਗਲਾ ਪੜਾਅ ਆਪਾਂ ਕਹਿ ਸਕਦੇ ਇਸ ਚੀਜ਼ ਦੇ ਵਿੱਚ, ਡਾਟਾ ਸੋਵਰਨਿਟੀ ਦਾ, ਵੀ ਡਾਟਾ ਸਟੋਰ ਕਿੱਥੇ ਹੋਣਾ, ਵੀ ਕੱਲ ਨੂੰ ਇੰਟਰਨੈਟ ਬੰਦ ਹੁੰਦਾ ਜਾਂ ਕੁਛ ਹੁੰਦਾ, ਡਾਟਾ ਚੋਰੀ ਹੋ ਜਾਂਦਾ ਜਾਂ ਕੁਛ ਹੋ ਜਾਂਦਾ, ਕਿਹੜੀ ਮੁਲਕ ਨੇ ਕਿੱਦਾਂ ਤੁਹਾਡਾ ਡਾਟਾ ਕਾਪੀ ਕਰ ਲਿਆ। ਹੁਣ ਇਹ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੇ ਲੋਕਲਾਈਜ਼ਡ ਡਾਟਾ ਸੈਂਟਰਸ ਤੇ AI ਵਾਲੇ ਜਿਹੜੇ ਡਾਟਾ ਸੈਂਟਰਸ ਆ, ਉਹਨਾਂ ਦੀ ਚਰਚਾ ਇਸ ਗੱਲੋਂ ਛਿੜੀ ਆ ਵੀ ਲੋਕਲ ਡਾਟਾ ਇੱਥੇ ਹੀ ਜਾਵੇ। ਇਹ ਜਿਹੜੀ ਕਾਊਂਟੀ ਦੀ ਹੱਦ ਤੋਂ ਵੀ ਜਿਹੜਾ ਉਹ ਬਾਹਰ ਜਿਹੜਾ ਉਹ ਨਹੀਂ ਜਾਣਾ ਚਾਹੀਦਾ। ਮੈਂ ਸੋਚਦਾ ਵੀ ਇਹ ਵੈਲਕਮ ਸਟੈਪ ਆ ਇਸ ਐਂਗਲ ਤੋਂ, ਕਿਉਂਕਿ ਅੱਜ ਕੱਲ੍ਹ ਸਾਰਾ ਕੁਛ ਡਾਟਾ ਹੀ ਆ, ਤੇ ਡਾਟੇ ਤੋਂ ਬਗੈਰ ਜਿਹਦੇ ਕੋਲ ਡਾਟਾ ਆ ਉਹਦੇ ਕੋਲ ਮਾਇਆ ਆ। ਹੁਣ ਉਹ ਜਿਹੜੀ ਆ ਉਹ ਚੀਜ਼ ਹੋਈ ਪਈ ਆ, ਹਨਾ, ਵੀ ਡਾਟੇ ਦੇ ਆਧਾਰ ਤੇ ਹੀ ਸਾਰਾ ਕੁਝ ਹੋਣਾ ਆ। ਇਹਦਾ ਇੱਕ ਹੋਰ ਵੀ ਬੜਾ ਸੋਹਣਾ, ਜੇ ਇਹਨੂੰ ਆਪਾਂ ਨਾ ਜਿਹੜੀ ਸਿਧਾਂਤਕ ਜਾਂ ਆਪਾਂ ਵੈਸੇ ਕੱਲੇ ਡੇਟਾ ਸੋਵਰੈਨਿਟੀ ਨਹੀਂ, ਜਨਰਲ ਸੋਵਰੈਨਿਟੀ ਨਾਲ ਵੀ ਗੱਲ ਕਰੀਏ। ਹੁਣ ਇਹ ਦੇਖੋ ਬੜੀ ਨਾ ਕਮਾਲ ਦੀ ਚੀਜ਼ ਹੈ ਇਹ, ਹਨਾ। ਇੱਕ ਪਾਸੇ ਤਾਂ ਸਾਨੂੰ ਲੱਗਦਾ ਵੀ ਜਿਹੜਾ ਯਾਰ AI ਹੈ, AI ਸਾਡੇ ਸਾਰੇ ਲੋਕਾਂ ਦੇ ਰਿਸੋਰਸਿਸ, ਸਾਡਾ ਸਾਰਾ ਸਾਡੀ ਇਨਫੋਰਮੇਸ਼ਨ, ਹਨਾ, ਸਾਡਾ ਸਾਰਾ ਕੰਟਰੋਲ ਵੱਡੀਆਂ ਕੰਪਨੀਆਂ ਦੇ ਹੱਥ 'ਚ ਜਾ ਰਿਹਾ। ਇੱਕ ਪਾਸੇ ਸਾਨੂੰ ਇਹ ਚੀਜ਼ ਲੱਗ ਰਹੀ ਹੈ ਨਾ। ਦੂਜੇ ਪਾਸੇ ਇਹ ਤੁਸੀਂ ਰਾਜਕਰਨਵੀਰ ਸਿੰਘ, ਇਹ ਤਾਂ ਚਲੋ ਇਹ ਹੈ ਵੀ ਇੱਕ ਕਿਸੇ ਮੈਨੂੰ ਬੰਦੇ ਨੇ ਦੱਸਿਆ, ਕੋਈ ਐਕਸ ਆਰਮੀ, US ਦਾ ਐਕਸ ਆਰਮੀ ਆਫਿਸਰ ਹੈ, ਉਹ ਵੀ ਬਹੁਤ ਵੱਡੇ ਲੈਵਲ ਤੇ ਉਹ ਕਰਤਾ ਸਿਕਿਉਰਿਟੀ ਪੱਖ ਤੋਂ ਇਸ ਗੱਲ ਤੇ ਕੰਮ ਕਰ ਰਹੇ ਆ ਵੀ ਜਿਹੜਾ ਸਾਰਾ ਕਮਿਊਨੀਕੇਸ਼ਨ ਸਿਸਟਮ ਆ ਉਹ ਕਾਊਂਟੀ ਲੈਵਲ ਤੇ, ਪਹਿਲਾਂ ਉਹ ਸਟੇਟ ਲੈਵਲ ਤੇ ਹੋਵੇ, ਫਿਰ ਉਹ ਕਾਊਂਟੀ ਲੈਵਲ ਤੇ, ਫਿਰ ਉਹ ਸਿਟੀ ਲੈਵਲ ਤੇ, ਜਿਹੜੀ ਤੁਸੀਂ ਗੱਲ ਕਹੀ ਹੈ, ਹਨਾ। ਉਹਦੇ ਵਿੱਚ ਜਿਹੜੀ ਬੜੀ ਸੋਹਣੀ ਗੱਲ ਆਉਂਦੀ ਹੈ ਵੀ ਉਹ ਜਿਹੜੇ ਛੋਟੀਆਂ ਇਕਾਈਆਂ ਸੋਵਰਨ ਹੋ ਜਾਣਗੀਆਂ। ਹੁਣ ਉਹਦੇ ਵਿੱਚ ਸਮਹਾਉ ਜੇ ਇਹ ਹੈਗਾ ਵੀ ਉਹ ਤੁਹਾਡੇ ਕੋਲੇ ਤੁਹਾਡੀ ਸਾਰੀ ਇਨਫੋਰਮੇਸ਼ਨ ਪਈ ਹੈ, ਤੁਹਾਡੇ ਕੋਲੇ ਤੁਹਾਡੀਆਂ ਸਾਰੀਆਂ ਐਪਲੀਕੇਸ਼ਨਸ ਹੈਗੀਆਂ, ਹਨਾ, ਵੀ ਤੁਸੀਂ ਆਪਣੇ ਜੋਗਾ ਉੱਥੋਂ ਚਲਾ ਸਕੋ। ਤੇ ਜੇ ਤੁਸੀਂ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਦੇ ਜਾਲ ਚੋਂ ਜੇ ਸਮਹਾਉ ਨਿਕਲ ਕੇ ਉਸ ਲੈਵਲ ਤੇ ਹੀ ਏਦਾਂ ਦੇ ਬਲੌਕਚੇਨ ਬੇਸਡ ਜਾਂ ਲੋਕਲ ਐਪਲੀਕੇਸ਼ਨ ਬੇਸਡ ਸਿਸਟਮਸ ਤਿਆਰ ਹੋ ਜਾਣ ਵੀ ਜਿਹਦੇ ਤੇ ਵੱਡੀਆਂ ਕੰਪਨੀਆਂ ਤੋਂ ਡਿਪੈਂਡੈਂਟ ਮੁੱਕ ਜਾਵੇ, ਉਹ ਇੱਕ ਡੀਸੈਂਟਰਲਾਈਜ਼ਡ ਸੋਵਰਨ ਛੋਟੀਆਂ ਇਕਾਈਆਂ ਪੱਖੋਂ ਬੜੀ ਸੋਹਣੀ ਗੱਲ ਹੈ। ਉਹਦੇ ਵਿੱਚ ਜਿਹੜਾ ਇੱਕ ਹੋਰ ਰਿਸਰਚ ਚੱਲ ਰਹੀ ਹੈ, ਐਕਚੁਅਲ 'ਚ ਪਿਛਲੇ ਹਫ਼ਤੇ ਮੈਂ ਖਬਰ ਪੜ੍ਹੀ, ਮੇਰੇ ਕੋਲੇ ਹੁਣ ਪੂਰੀਆਂ ਡਿਟੇਲਸ ਤਾਂ ਨਹੀਂ ਹੈਗੀਆਂ। ਸੋ ਜਿਹੜੇ ਸਮਾਲਰ ਮੋਡੂਲਰ ਨਿਊਕਲੀਅਰ ਰਿਐਕਟਰਸ ਤੇ ਵੀ ਬਹੁਤ ਚਿਰ ਤੋਂ ਰਿਸਰਚ ਚੱਲ ਰਹੀ ਹੈ। ਟੈਸਟਿੰਗ ਸ਼ੁਰੂ ਹੋ ਚੁੱਕੀ ਆ। ਹਾਂਜੀ, ਵੀ ਕੈਨੇਡਾ ਪਾਇਨੀਅਰ ਕਰ ਰਿਹਾ ਉਸ ਚੀਜ਼ 'ਚ। ਟਰੱਕ ਦਾ ਟ੍ਰੇਲਰ ਹੁੰਦਾ ਹੈ ਗੁਰਜਸਪਾਲ, ਉਹਦਾ ਹੋਊਗਾ, ਇੱਕ ਵਾਰੀ ਫਿਊਲ ਪਾਇਆ ਤੇ 5 ਸਾਲ ਚੱਲੇਗਾ, ਤੇ 1000 ਪਤਾ ਨਹੀਂ ਘਰ ਨੂੰ ਕਹਿੰਦੇ ਸੀਗੇ ਸਾਲ ਜਿਹੜੀ ਉਹ ਬਿਜਲੀ ਪ੍ਰਦਾਨ ਕਰ ਸਕਦਾ ਆਸਾਨੀ ਦੇ ਨਾਲ। ਹਾਂ, ਜੇ ਉਹ ਦੇਖੋ ਹੁਣ ਮਾਡਲ ਕਾਮਯਾਬ ਹੋ ਜਾਂਦਾ, ਕਿੱਡੀ ਸੋਹਣੀ ਚੀਜ਼ ਆ ਉਹ, ਹਨਾ। ਸੋ ਉਸ ਤੋਂ ਬਾਅਦ ਫਿਰ ਤੁਹਾਡੇ ਕੋਲੇ ਤੁਹਾਡਾ ਇੰਟਰਨੈਟ ਹੋ ਗਿਆ, ਤੁਹਾਡੇ ਕੋਲੇ ਤੁਹਾਡੇ ਬਿਜਲੀ ਦਾ ਹੋ ਗਿਆ, ਹਨਾ। ਪਾਣੀ ਬੰਦਾ ਨਾ ਤਬਾਹ ਕਰੇ, ਖਾਣਾ ਆਪਣਾ ਉਗਾਉਣਾ, ਠੀਕ ਹੈ ਨਾ। ਉਹ ਛੋਟੀਆਂ ਇਕਾਈਆਂ ਆਪ ਸਰਵਾਈਵ ਕਰ ਸਕਦੇ ਆ। ਮਤਲਬ ਪੰਜਾਬ ਦੇ ਵਿੱਚ ਤਾਂ ਵੈਸੇ ਸੋਲਰ, ਜੇ ਬੰਦਾ ਸੋਲਰ ਪਲਾਂਟ ਹੋਵੇ, ਪਿੰਡ ਕੋਲੇ ਆਪਣਾ ਸੋਲਰ ਪੈਨਲ ਹੋਣ, ਤੁਸੀਂ ਆਪਣਾ ਅੰਨ ਉਗਾਓ, ਤੁਹਾਡਾ ਵੇਚਣ ਜਿੱਥੇ ਮਰਜੀ ਜਾਓ, ਪਰ ਤੁਹਾਨੂੰ ਕਿਸੇ ਤੇ ਡਿਪੈਂਡ ਨਾ ਹੋਣਾ ਪਵੇ, ਹਨਾ। ਪੰਚਾਇਤਾਂ ਆਪਣੇ ਲੈਵਲ ਤੇ ਫੈਸਲੇ ਕਰਨ, ਆਜ਼ਾਦੀ ਹੋਰ ਕੀ ਹੁੰਦੀ ਹੈ ਜੀ। ਮਤਲਬ ਜੇ ਇਸ ਲੈਵਲ ਤੇ ਪਿੰਡਾਂ ਦੇ ਵਿੱਚ ਆਪ ਆਜ਼ਾਦੀ ਵਾਲੀ ਗੱਲ ਹੋ ਸਕੇ ਵੀ ਤੁਸੀਂ ਆਪਣਾ ਖਾਣਾ ਆਪ ਖਾਓ, ਤੁਹਾਡੇ ਕੋਲੇ એનર્ਜੀ ਤੁਹਾਡੀ ਹੈ, ਹਨਾ। ਇੰਟਰਨੈਟ ਦੇ ਕੁਝ ਏਦਾਂ ਦੇ ਅੱਗੇ ਸ਼ਾਇਦ ਫਿਊਚਰ ਦੇ ਵਿੱਚ ਸਿਸਟਮ ਆ ਜਾਣ ਵੀ ਜਿੱਥੇ ਤੁਹਾਨੂੰ ਸਰਕਾਰਾਂ ਤੇ ਡਿਪੈਂਡੈਂਟ ਨਾ ਹੋਣਾ ਪਵੇ, ਪੁਲਿਸ ਦੀ ਤੁਹਾਨੂੰ ਲੋੜ ਨਾ ਪਵੇ, ਪਿੰਡ ਦੀ ਜਿਹੜੀ ਪੰਚਾਇਤ ਆ, ਜਿਹੜੇ ਪਿੰਡ ਦੇ ਲੋਕ ਆ, ਉਹ ਫੈਸਲੇ ਆਪ ਮਸਲੇ ਹੱਲ ਕਰਨ, ਇਕੱਠੇ ਹੋ ਕੇ ਕੰਮ ਕਰਨ, ਜਿਹੜਾ ਤੁਹਾਡਾ ਸਮਾਨ ਆ ਉਹ ਅਸੀਂ ਵੇਚ ਸਕੀਏ। ਇਸ ਤੋਂ ਵੱਧ ਆਜ਼ਾਦੀ ਹੋਰ ਕੀ ਹੁੰਦੀ ਹੈ ਜੀ। ਬਹੁਤ ਜ਼ਿਆਦਾ ਨਜ਼ਾਰੇ ਵਾਲਾ ਕੰਮ ਹੋ ਜਾਊ। ਇੰਡੀਵਿਜੂਅਲ ਸੋਵਰਨ ਹੋਵੇ, ਕਮਿਊਨਿਟੀ ਸੋਵਰਨ ਹੋਵੇ, ਇਸੇ ਦਾ ਹੀ ਤਾਂ ਰੌਲਾ ਆ। ਇਸੇ ਚੀਜ਼ ਦੇ ਉੱਤੇ ਤਾਂ ਫੋਕਸ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਗੁਰਜਸਪਾਲ ਸਿੰਘ, ਵੀ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਹੋਣੀਆਂ ਚਾਹੀਦੀਆਂ, ਕਰਨੀਆਂ ਜਿਹੜੀਆਂ ਚਾਹੀਦੀਆਂ। ਬੰਦਿਆਂ ਨੂੰ ਖੁੱਲ੍ਹ ਰਹਿੰਦੀ ਆ ਕਮਿਊਨਿਟੀਜ਼ ਤੋਂ
ਆਜ਼ਾਦੀ ਜਿਹੜਾ ਮੰਨਣ ਦਾ, ਨਿੱਘ ਮੰਨਣ ਦਾ, ਇਹੀ ਜਿਹੜੀ ਚੀਜ਼ ਹੁੰਦੀ। ਬਟ ਇੱਥੇ ਨਾ ਇਸੇ ਲਈ ਜਿਹੜਾ ਉਹ ਆਪਣਾ ਜਿੰਨਾ ਵੀ ਆਲੇ ਦੁਆਲੇ ਆਪਾਂ ਰੌਲਾ ਦੇਖ ਰਹੇ ਨਾ ਵੀ ਕਾਰਪੋਰੇਟਸ ਨੇ ਆ ਕੇ ਉਹ ਕਰਨਾ। ਤੁਸੀਂ ਈਵਨ ਘਰ ਖਰੀਦਣ ਵਾਲੀ ਗੱਲ ਦੇ ਵਿੱਚ ਤੁਸੀਂ ਲਾ ਲਓ, ਮੈਂ ਥੋੜ੍ਹਾ ਜਿਹਾ ਸਾਈਡ 'ਤੇ ਜਾ ਰਿਹਾ ਵੀ ਵੱਡੀਆਂ ਕੰਪਨੀਆਂ ਕਿਉਂ ਘਰ ਖਰੀਦ ਕੇ ਰੈਂਟ ਦੇ ਉੱਤੇ ਲੋਕਾਂ ਨੂੰ ਕਿਉਂ ਲਾਉਣਾ ਚਾਹੁੰਦੀਆਂ ਜੀ? ਵੀ ਉਹਨਾਂ ਕੋਲ ਆਪਣੀ ਥਾਂ ਨਾ ਹੋਵੇ, ਜਦੋਂ ਮਰਜ਼ੀ ਅਗਲੇ ਨੂੰ ਲੱਤ ਮਾਰੋ, ਬਾਹਰ ਕੱਢੋ ਜੀ। ਠੀਕ ਹੈ ਨਾ? ਵੀ ਇਹ ਕਿਉਂ ਇੱਦਾਂ ਦੇ ਬਿੱਲ ਆ ਰਹੇ ਆ? ਕਿਉਂ ਇਹ ਕਿਹਾ ਜਾ ਰਿਹਾ ਵੀ ਇਹ ਵੱਡੀਆਂ ਕੰਪਨੀਆਂ ਇੱਦਾਂ ਅਪਾਰਟਮੈਂਟਸ ਤੇ ਇੱਦਾਂ ਜਿਹੜੇ ਘਰ ਉਹ ਸਿੰਗਲ ਫੈਮਿਲੀ ਹੋਮ ਨਾ ਖਰੀਦ ਸਕਣ, ਤਾਂ ਜੋ ਅਸਲ 'ਚ ਜਿਹੜੇ ਲੋਕ ਆ ਇਹ ਫਰੀਡਮ ਦਾ ਜਿਹੜਾ ਆਨੰਦ ਜਿਹੜਾ ਉਹ ਲੈ ਸਕਣ। ਪਰ ਪ੍ਰੋਬਲਮ ਇਹ ਆ ਨਾ ਗੁਰਜਸਪਾਲ, ਆਪਾਂ ਉਸ ਸੋਵਰਨਟੀ ਨੂੰ ਭੁੱਲ ਚੁੱਕੇ ਹਾਂ। ਉਹ ਆਜ਼ਾਦੀ ਨੂੰ ਆਪਾਂ ਭੁੱਲ ਚੁੱਕੇ ਹਾਂ ਵੀ ਉਹ ਅਸਲ 'ਚ ਹੈ ਕੀ ਚੀਜ਼ ਸੀ। ਜੀ ਜੀ। ਸ਼ਹਿਰੀਕਰਨ ਵੀ ਸੇਮ ਚੀਜ਼ ਹੈ ਰਾਜਕਰਵੀਰ ਸਿੰਘ। ਸੋ ਜਿਹੜੀਆਂ ਜ਼ਮੀਨਾਂ ਜਾਂ ਜਿਹੜਾ ਆਪਾਂ ਪੂਰਾ ਕਿਸਾਨ ਸੰਘਰਸ਼ ਲੜਿਆ, ਉਹਦਾ ਮਤਲਬ ਤਾਂ ਇਹੀ ਹੈ ਨਾ ਵੀ ਕਿਸਾਨ ਆਪਣੀ ਜ਼ਮੀਨ ਵੇਚ ਕੇ ਕਿਰਾਏ ਦੇ ਘਰ 'ਚ ਜਾਂ ਲੀਜ਼ ਦੇ ਘਰ 'ਚ ਜਾਂ ਕਿਸ਼ਤਾਂ ਵਾਲੇ ਘਰ 'ਚ ਰਹੇ। ਠੀਕ ਆ, ਉਸ ਤੋਂ ਬਾਅਦ ਉਹ ਉਹਨਾਂ ਹੀ ਖੇਤਾਂ ਦੇ ਉੱਤੇ ਬਣੀ ਫੈਕਟਰੀ 'ਚ ਦਿਹਾੜੀ ਲਾਉਣ ਜਾਵੇ। ਉੱਥੇ ਫਿਰ ਸਿਕਿਉਰਿਟੀ ਗਾਰਡ ਭਰਤੀ ਹੋ ਜਾਏ, ਸਿਕਿਉਰਿਟੀ ਗਾਰਡ ਭਰਤੀ ਹੋ ਜਾਏ ਜਾਂ ਵਰਕਰ ਭਰਤੀ ਹੋ ਜਾਏ ਜਾਂ ਇਵਨ ਮਤਲਬ ਮੈਨੇਜਰ ਵੀ ਭਰਤੀ ਹੋ ਜਾਏ। ਵੀ ਜਿਹੜੀ ਨੌਕਰੀ ਹੈ ਰਾਜਕਰਵੀਰ ਸਿੰਘ, ਉਹ ਨੌਕਰੀ ਉਹ ਹੈ। ਹਾਂਜੀ, ਤਾਂ ਹੀ ਦਾ ਨਾਂ ਆ ਉਹਦਾ, ਨੌਕਰੀ। ਹਾਂਜੀ, ਜਿਹੜਾ ਇੱਕ ਐਂਟਰਪ੍ਰੈਨਿਓਰ ਤੇ ਇੱਕ ਉਸ ਚੀਜ਼ ਦੇ ਵਿੱਚ ਫਰਕ ਹੁੰਦਾ। ਇਹ ਚੀਜ਼ਾਂ ਦਾ ਅਸਰ ਤਾਂ ਹੈਗਾ ਆ। ਸੋ ਹਰ ਇੱਕ ਨੂੰ ਇਹ ਜਿਹੜੇ ਕੌਨਸੈਪਟ ਨੂੰ ਸਮਝਣਾ ਚਾਹੀਦਾ ਆ ਇਸ ਦੇ ਉੱਤੇ, ਕਿਉਂਕਿ ਜਦੋਂ ਤੁਸੀਂ ਗੁਰਜਸਪਾਲ ਸਿੰਘ, ਜਦੋਂ ਤੁਸੀਂ ਆਪ ਸੋਵਰਨ ਆਪ ਜਦੋਂ ਇਹ ਚੀਜ਼ਾਂ ਦੀ ਆਜ਼ਾਦੀ ਆ ਨਾ, ਫਿਰ ਤੁਹਾਡੇ ਜਿਹੜੇ ਕੌਨਸੈਪਟ ਹੁੰਦੇ ਆ, ਫਿਰ ਜਿਹੜੇ ਤੁਸੀਂ ਅਸਲ 'ਚ ਸਿਧਾਂਤ ਦੇ ਨਾਲ ਖੜਨ ਵਾਲੀ ਜਿਹੜੀ ਗੱਲ ਹੁੰਦੀ, ਉਦੋਂ ਹੀ ਕੀਤੀ ਜਾ ਸਕਦੀ ਹੁੰਦੀ ਆ। ਜਦੋਂ ਤੁਸੀਂ ਡਿਪੈਂਡੈਂਟ ਆ ਹਰ ਇੱਕ ਚੀਜ਼ ਦੇ ਲਈ ਕਿਸੇ ਹੋਰ ਦੇ ਉੱਤੇ, ਫਿਰ ਇਹ ਚੀਜ਼ ਅਰਬਨਾਈਜੇਸ਼ਨ ਜਿਹੜੀ ਉਹ ਲੈ ਕੇ ਆਉਣੀ, ਸਹੂਲਤਾਂ ਦੇ ਨਾਂ ਦੇ ਉੱਤੇ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਕਹਿ ਲਓ ਵੀ ਉਹਦੇ ਆਦੀ ਬਣਾਇਆ ਜਾ ਰਿਹਾ। ਮੈਨੂੰ ਯਾਦ ਆ ਰਿਹਾ ਇੱਕ ਮੂਵੀ ਦਾ, ਇੱਕ ਮੈਂ ਕਲਿੱਪ ਦੇਖਿਆ ਸੀਗਾ, ਉਹ ਪੁਰਾਣੀ 1920s ਦੀ ਉਸ ਸਮੇਂ ਦੀ ਸੀਗੀ, ਅਤੇ ਉਹਦੇ ਵਿੱਚ ਸੀਗਾ ਉਹ ਫਰਿੱਜ ਦਿਖਾਉਂਦੇ ਆ, ਵਾਸ਼ਿੰਗ ਮਸ਼ੀਨ ਦਿਖਾਉਂਦੇ ਆ, ਉਹ ਪਰਿਵਾਰ ਤੁਰਿਆ ਜਾਂਦਾ, ਸੇਲਸਮੈਨ ਉਹਨਾਂ ਨੂੰ ਵੇਚ ਰਿਹਾ ਹੁੰਦਾ, ਅਤੇ ਕਹਿੰਦੇ ਵੀ ਆਹ ਲੈ ਲਓ ਵੀ ਫਿਰ ਤੁਸੀਂ ਵਿਹਲੇ ਹੋ ਜਾਓਗੇ, ਇੰਜੋਏ ਕਰੋਗੇ। ਅਤੇ ਕਹਿੰਦੇ ਵੀ ਫਿਰ ਇਹ ਕਿੱਦਾਂ, ਫਿਰ ਬਿਜਲੀ ਵੀ ਤੁਹਾਡੀ ਅਸੀਂ ਖਰੀਦਾਂਗੇ, ਉਹਦੇ ਲਈ ਵੀ ਤੁਹਾਡੇ 'ਤੇ ਡਿਪੈਂਡੈਂਟ ਹੋ ਗਏ, ਮਸ਼ੀਨ ਖਰਾਬ ਹੋ ਗਈ ਉਹਦੇ ਲਈ ਵੀ ਤੁਹਾਡੇ 'ਤੇ ਡਿਪੈਂਡੈਂਟ ਹੋ ਗਏ, ਅਤੇ ਵਿਹਲੇ ਹੋ ਕੇ ਕਰਨਾ ਕੀ ਆ ਜੀ, ਹੈ ਨਾ? ਵੀ ਵਿਹਲੇ ਹੋ ਕੇ ਜਿਹੜਾ ਅਸਲ ਦੇ ਵਿੱਚ ਕਰਨਾ ਅਸੀਂ ਕੀ ਹੈਗਾ ਆ, ਵੀ ਫਿਰ ਤੁਸੀਂ ਕਿਹੜਾ ਵੀ ਆਹ ਚੀਜ਼ਾਂ ਉਹ ਸਰਕਲ ਦੇ ਵਿੱਚ ਜਿਹੜਾ ਉਹ ਘੁਮਾਉਂਦੇ ਆ। ਉਹ ਕੌਨਸੈਪਟ ਲੋਕ ਕਈ ਤਾਂ ਸਮਝਦੇ, ਕਈ ਨਹੀਂ। ਛੋਟੀਆਂ ਚੀਜ਼ਾਂ ਨਾਲ ਹੀ ਵੀ ਹੁਣ ਆਹ ਚਲੋ ਦੇਖੋ ਵੀ ਇਹ ਹੋ ਸਕਦਾ ਵੀ ਤੁਸੀਂ ਗੱਲ ਨਾਲ ਸਹਿਮਤ ਨਹੀਂ ਸਹਿਮਤ। ਜਦੋਂ ਨਾ ਇੱਥੇ ਪੈਟਰੀਓਟ ਲਹਿਰ ਚੱਲੀ ਆ ਕੋਵਿਡ ਤੋਂ ਬਾਅਦ, ਜਦੋਂ ਟੀਕੇ ਲਾਉਣ ਵਾਲੀ ਗੱਲ ਚੱਲੀ, ਆਟਵਾ ਦੇ ਵਿੱਚ ਜਿਹੜਾ ਟਰੱਕਾਂ ਨੇ ਜਾ ਕੇ ਘੇਰਿਆ ਨਹੀਂ ਸੀ, ਹਾਂਜੀ, ਕੈਨੇਡੀਅਨ ਗਵਰਨਮੈਂਟ ਨੇ ਸਭ ਤੋਂ ਪਹਿਲਾਂ ਕੀ ਕੀਤਾ, ਉਹਨਾਂ ਦੇ ਖਾਤੇ ਫਰੀਜ਼ ਕੀਤੇ। ਬੰਦੇ ਡਿਪੈਂਡੈਂਟ ਆ ਉਸ ਚੀਜ਼ ਦੇ ਉੱਤੇ। ਜਦੋਂ ਖਾਤਾ ਫਰੀਜ਼ ਕਰਤਾ, ਤੁਹਾਡੀ ਧਾਰ ਨਿਕਲ ਗਈ ਜੀ। ਕਹਿਣਾ ਵੀ ਮੈਂ ਖਾਊਂਗਾ ਕੀ ਹੁਣ? ਤੁਸੀਂ ਮਤਲਬ ਆਪਾਂ ਹੀ, ਤੁਸੀਂ ਤੇ ਮੈਂ ਹੀ ਆ ਰਾਜਕਰਨਵੀਰ ਸਿੰਘ। ਜੇ ਆਪਣੀ ਅਗਲੇ ਹਫ਼ਤੇ ਘਰ ਦੀ ਕਿਸ਼ਤ ਜਾਣੀ ਆ, ਬਿਜਲੀ ਦਾ ਬਿੱਲ ਜਾਣਾ, ਗਰੋਸਰੀ ਲੈਣੀ ਆ, ਸਾਡਾ ਖਾਤਾ ਫਰੀਜ਼ ਕਰ ਦੋ। ਮੈਂ ਗੱਡੀ 'ਚ ਤੇਲ ਪਵਾ ਕੇ ਵਿਨੀਪੈਗ ਤੱਕ ਨਹੀਂ ਜਾ ਸਕਦਾ, ਤੁਰ ਕੇ ਜਾਣਾ ਪੈਣਾ। ਨਹੀਂ ਬਿਲਕੁਲ, ਫਿਰ ਤਾਂ ਸਾਈਕਲ ਹੀ ਚਲਾਉਣਾ ਪਊ ਜੀ। ਨਹੀਂ ਬਿਲਕੁਲ ਏਦਾਂ ਹੀ ਕੜਿੱਕੀ 'ਚ ਫਸਾਏ ਆ ਸਾਰੇ। ਬਿਲਕੁਲ ਜੀ, ਬਿਲਕੁਲ। ਤੁਸੀਂ ਵੀ ਫਿਰ ਉਹ ਆਜ਼ਾਦੀ ਤਾਂ ਉਹਨਾਂ ਚੀਜ਼ਾਂ ਤੋਂ ਵੀ ਆਜ਼ਾਦ ਹੋਣਾ ਪੈਣਾ, ਹੈ ਨਾ? ਨਹੀਂ ਤੁਸੀਂ ਦੇਖੋ, ਜਿੰਨੇ ਵੀ ਕੋਈ ਇੱਦਾਂ ਦੇ ਜਿਹੜੇ ਲੋਕ ਇੱਦਾਂ ਦੀ ਗੱਲ ਕਰਦੇ ਆ, ਉਹ ਕਹਿੰਦੇ ਵੀ ਕੈਸ਼ ਰੱਖੋ ਤੇ ਥੋੜੇ ਰਿਸੋਰਸਿਸ ਦੂਜੇ ਜਿਹੜੇ ਉਹ ਆਪਣੇ ਸਾਈਡ ਦੇ ਉੱਤੇ ਜਿਹੜੇ ਹਮੇਸ਼ਾ ਤੁਹਾਡੇ ਕੋਲ ਰਹਿਣੇ ਚਾਹੀਦੇ ਆ, ਹੋਣੇ ਚਾਹੀਦੇ ਆ। ਕੁਛ ਨਾ ਕੁਛ ਤੁਹਾਡਾ ਤੋੜ ਹੋਣਾ ਚਾਹੀਦਾ, ਕਿਉਂਕਿ ਇਸ ਟਾਈਮ 100% ਆਪਾਂ ਡਿਪੈਂਡੈਂਟ ਲੋਕ ਆ ਕਿਸੇ ਨਾ ਕਿਸੇ ਜਿਹੜੀ ਉਹ ਚੀਜ਼ ਦੇ ਉੱਤੇ। ਜੇ 4 ਦਿਨ ਵੀ ਸਰਵਾਈਵ ਕਰਨਾ ਪੈ ਜਾਏ ਤਾਂ ਕਰ ਨਹੀਂ ਸਕਦੇ ਜੀ। ਸੋ ਇਹ ਚੀਜ਼ਾਂ ਨੂੰ ਸਮਝਣਾ ਜਿਹੜਾ ਉਹ ਚਾਹੀਦਾ ਹੈ। ਅਤੇ ਇਸ ਤੋਂ ਅੱਗੇ ਗੁਰਜਸਪਾਲ, ਜੇ ਆਪਾਂ ਗੱਲ ਕਰੀਏ ਸਾਈਕਲਿੰਗ ਦੀ ਗੱਲ ਚੱਲਦੀ ਆ, ਆਪਾਂ ਆਫ-ਏਅਰ ਗੱਲ ਕਰ ਰਹੇ ਸੀ, ਅੱਜ ਕੱਲ੍ਹ ਸਾਈਕਲਿੰਗ ਦਾ ਭੂਤ ਤੁਹਾਨੂੰ ਵੀ ਸਵਾਰ ਸ਼ੁਰੂ ਕੀਤੀ ਜੀ ਸਾਈਕਲਿੰਗ। ਭਾਰ ਬਹੁਤ ਵੱਧ ਗਿਆ ਸੀਗਾ, ਕੁਰਸੀ ਤੇ ਬੈਠ ਕੇ ਬੜਾ ਬੁਰਾ ਹਾਲ ਹੋਇਆ ਸੀ। ਬਾਕੀ ਮੈਨੂੰ ਪਤਾ ਵੀ ਤੁਸੀਂ ਵੀ ਸਾਈਕਲਿੰਗ ਦੇ ਕਾਫੀ ਸ਼ੌਕੀਨ ਹੋ, ਸੋ ਜਿਹੜੇ ਤੁਹਾਡੇ ਮੇੜਿਆਂ ਦਾ ਵੀ ਥੋੜਾ ਜਿਹਾ ਅਸਰ ਹੋਇਆ। ਐਕਟਿਵ ਹੋਵੇ ਨਾ, ਜ਼ਰੂਰੀ ਹੈ। ਹਾਂ, ਬਾਕੀ ਰਹਿੰਦੀ ਖੂੰਦੀ ਕਸਰ ਜਿਹੜੀ ਆਪਣੀ ਘੁੱਦਾ ਸਿੰਘ ਦੀਆਂ ਵੀਡੀਓ ਦੇਖ ਕੇ, ਘੁੱਦਾ ਸਿੰਘ ਪਿਛਲੇ, ਜਿਹੜੇ ਸਾਡੇ ਸਰੋਤਿਆਂ ਨੂੰ ਘੁੱਦਾ ਸਿੰਘ ਦਾ ਨਾਂ ਪਤਾ ਹੋਵੇ ਜੀ, ਘੁੱਦਾ ਸਿੰਘ ਆਪਣੇ ਬਠਿੰਡੇ ਇਲਾਕੇ ਤੋਂ ਮੁੰਡਾ ਸਾਈਕਲਿਸਟ ਹੈ ਜੀ,
ਉਹ ਕਿਸਾਨ ਮੋਰਚੇ ਤੋਂ ਬਾਅਦ ਹੀ ਪਹਿਲਾਂ ਉਹਨੇ ਸਾਰਾ ਇੰਡੀਆ ਘੁੰਮਿਆ ਸਾਈਕਲ ਤੇ, ਪਹਿਲਾਂ ਸਾਰਾ ਪੰਜਾਬ ਘੁੰਮਿਆ, ਫਿਰ ਉਹਨੇ ਇੰਡੀਆ ਦੇ ਇੱਧਰ ਲੇਹ ਲਦਾਖ ਵੱਲ, ਉੱਧਰ ਫਿਰ ਉਹ ਅਸਾਮ, ਸਾਰਾ ਈਸਟ ਵੱਲ ਸਾਰਾ ਘੁੰਮ ਕੇ ਆਇਆ। ਉਸ ਤੋਂ ਬਾਅਦ ਫਿਰ ਉਹ ਅਫਰੀਕਾ, ਰਾਜ ਕਰਨਵੀਰ ਸਿੰਘ ਉਹਨੇ ਆਪਣੇ ਤੰਜ਼ਾਨੀਆ, ਇਥੀਓਪੀਆ ਤੋਂ ਸ਼ੁਰੂ ਕੀਤਾ। ਦੇਖੋ ਜਿੱਥੇ ਆਪਾਂ ਜਾਣ ਤੋਂ ਵੀ ਡਰਦੇ ਹਾਂ, ਜੰਗਲਾਂ ਚ ਪਤੰਦਰ ਕੱਲਾ ਹੀ ਸਾਈਕਲ ਤੇ ਗਿਆ, ਤੇ ਹੈਰਾਨੀ ਦੀ ਗੱਲ ਹੋਈ ਕਿਤੇ ਕੋਈ ਲੁੱਟ ਖੋਹ ਨਹੀਂ, ਕਿਤੇ ਕੋਈ ਓਦਾਂ ਦਾ ਨੁਕਸਾਨ ਨਹੀਂ। ਹੁਣ ਉਹ ਤੁਰਿਆ ਫਿਰਦਾ ਤਜ਼ਾਕਿਸਤਾਨ ਔਰ ਉਜ਼ਬੇਕਿਸਤਾਨ, ਸੈਂਟਰਲ ਯੂਰਪ ਚ। ਹਾਂਜੀ। ਸੋ ਘਰਦਿਆਂ ਨੂੰ ਦੇਖਣ ਦਾ ਸ਼ੌਂਕ ਹੈ ਘੁੱਦਾ ਸਿੰਘ ਨੂੰ, ਸੋ ਉਹਦਾ ਸ਼ੋਅ ਦੇਖ ਕੇ ਫਿਰ ਜੀ ਕੀਤਾ ਵੀ ਯਾਰ ਜੇ ਇਹ ਬੰਦਾ ਅੱਧੀ ਦੁਨੀਆ ਸਾਈਕਲ ਤੇ ਘੁੰਮ ਸਕਦਾ, ਅਸੀਂ ਵੀ ਮਾੜਾ ਜਿਹਾ ਸਾਈਕਲ ਲੈ ਕੇ ਆਪਣਾ ਸ਼ਹਿਰ ਹੀ ਘੁੰਮ ਲਿਆ ਕਰੀਏ, ਸ਼ਹਿਰ ਹੀ ਘੁੰਮ ਲਿਆ ਕਰੀਏ, ਪਿੰਡ ਹੀ ਘੁੰਮ ਲਿਆ ਕਰੀਏ। ਸੋ ਫਿਰ ਦੇਖੋ ਤੰਦਰੁਸਤ ਰਹਿੰਦਾ ਬੰਦਾ, ਤੰਦਰੁਸਤ ਰਹਿੰਦਾ। ਫਿਰ ਤੁਹਾਡੀ ਗੱਲ ਮੰਨ ਕੇ ਮੈਂ ਫਿਰ ਰਕਮ ਲਾਈ ਆਇਆ ਸਾਈਕਲ ਤੇ। ਨਹੀਂ, ਚੰਗੀ ਗੱਲ, ਵਧੀਆ ਕੀਤਾ। ਇਹ ਨਹੀਂ, ਇਹ ਜ਼ਰੂਰੀ ਆ। ਦੇਖੋ ਸਿਹਤ ਚੰਗੀ ਹੋਊਗੀ ਫਿਰ। ਅੱਜ ਜਿਹੜੀਆਂ ਆਪਾਂ ਕਮਾਈਆਂ ਕਰਦੇ, ਆਪਾਂ ਇਹੀ ਸੋਚ ਕੇ ਕਰਦੇ ਨਾ ਵੀ ਜਦੋਂ ਆਪਾਂ ਬੁੜੇ ਹੋਵਾਂਗੇ ਜਾਂ ਜਦੋਂ ਰਿਟਾਇਰ ਹੋਵਾਂਗੇ ਤੇ ਇਹਨਾਂ ਨੂੰ ਇੰਜੋਏ ਕਰਾਂਗੇ। ਇਹ ਇੰਜੋਏ ਤਾਂ ਹੀ ਹੋਣੀ ਆ ਜੇ ਲੱਤਾਂ ਬਾਹਾਂ ਚੱਲਦੀਆਂ ਰਹੀਆਂ, ਦਿਮਾਗ ਵੀ ਸੈੱਟ ਰਿਹਾ, ਫਿਰ ਹੀ ਜਿਹੜਾ ਹੋ ਰਿਹਾ ਨਾ ਜਿੱਦਾਂ ਦੇ ਹਾਲਾਤ ਆ। ਮੈਂ ਨਹੀਂ ਕਹਿੰਦਾ ਵੀ ਸਾਰੇ ਜਣੇ ਸਾਈਕਲ ਚਲਾਓ, ਕਿਸੇ ਦੇ ਲਈ ਉਹ ਰਨਿੰਗ ਹੋ ਸਕਦੀ, ਕਿਸੇ ਦੇ ਲਈ ਉਹ ਵਾਕ ਹੋ ਸਕਦੀ, ਕਿਸੇ ਦੇ ਲਈ ਉਹ ਵੇਟ ਲਿਫਟਿੰਗ ਹੋ ਸਕਦੀ, ਕਿਸੇ ਦੇ ਲਈ ਉਹ ਕੋਈ ਜਿਮ ਦੀ ਕੋਈ ਚੀਜ਼ ਹੋ ਸਕਦੀ। ਤੁਹਾਡੇ ਲਈ ਕੁਛ ਵੀ ਚੀਜ਼ ਉਹ ਹੋ ਸਕਦੀ ਆ। ਫਾਈਂਡ ਕਰੋ, ਆਪਣੇ ਲਈ ਲੱਭੋ ਕਿਹੜੀ ਚੀਜ਼। ਜ਼ਿਆਦਾ ਜ਼ਰੂਰੀ ਗੱਲ ਹੈ ਜਦੋਂ ਤੁਸੀਂ ਕੰਮ ਤੋਂ ਆ ਗਏ, ਉੱਠ ਕੇ ਬਾਹਰ ਨਿਕਲ ਜਾਓ। ਜਿਹੜੇ ਹੁਣ ਆਪਣਾ ਬਹੁਤੇ ਜਿਹੜੇ ਸਰੋਤੇ ਹੈਗੇ ਆ, ਉਹ ਤਾਂ ਤੁਸੀਂ ਤਾਂ ਰਹਿੰਦੇ ਵੀ ਜੀ ਵਧੀਆ ਥਾਂ ਤੇ ਹੋ ਵੀ ਜਿੱਥੇ 6 ਮਹੀਨੇ ਠੰਡ ਨਹੀਂ ਪੈਂਦੀ। ਸੋ ਹਰ ਸਾਲ ਮੌਸਮ ਘਰੋਂ ਬਾਹਰ ਨਿਕਲਣ ਵਾਲਾ ਰਹਿੰਦਾ ਜੀ। ਵੀ ਮਹਾਰਾਜ ਨੇ ਜੇ ਤੁਹਾਨੂੰ ਇੰਨੀ ਸੋਹਣੀ ਥਾਂ ਤੇ ਦਿੱਤਾ ਤਾਂ ਮੇਰੇ ਖਿਆਲ ਨਾਲ ਨਿਕਲਣਾ ਚਾਹੀਦਾ। ਉਦਾਂ ਆਪਣੀ ਸਲਾਹ ਕਈ ਵਾਰੀ ਪਤਾ ਹੈ ਵੀ ਇਹ ਠੀਕ ਸਲਾਹ ਮੰਨ ਹੁੰਦੀ ਨੀ ਗੀ, ਪਰ ਫਿਰ ਵੀ ਜੇ ਮੇਰੀ ਸਲਾਹ ਮੰਨ ਕੇ ਕੋਈ ਵੀ, ਜਦੋਂ ਤੁਸੀਂ ਘਰੋਂ ਆਏ ਆ ਚਾਹ ਪੀ ਕੇ ਜੀ ਨਿਕਲ ਜਾਓ ਘਰੋਂ, ਟੀਵੀ ਨਾ ਲਾਓ। ਜਦੋਂ ਟੀਵੀ ਲਾ ਲਿਆ ਫਿਰ 3 ਘੰਟੇ ਗਏ, ਜਾਂ ਫੋਨ ਤੇ ਜਦੋਂ ਰੀਲਾਂ ਸ਼ੁਰੂ ਹੋ ਗਈਆਂ ਫਿਰ ਵੀ ਕੰਮ ਹੋ ਗਿਆ। ਫਿਰ ਫਸ ਗਏ, ਫਿਰ ਜੰਗਲ ਚ ਫਸ ਗਏ, ਫਿਰ ਉਹਨਾਂ ਦੇ ਕੈਦ ਦੇ ਵਿੱਚ ਬੰਦਾ ਜਿਹੜਾ ਉਹ। ਪੰਜਾਬੀ ਰੇਡੀਓ USA ਦੀ ਐਪ ਔਨ ਕਰੋ, ਹੈਡਫੋਨ ਲਾਓ ਤੇ ਤੁਰੰਤ ਨਿਕਲ ਜਾਓ। ਬਿਲਕੁਲ, ਤੁਰੰਤ ਨਿਕਲੋ, ਸਾਈਕਲ ਚਲਾ ਲਓ ਨਾ। ਦੇਖੋ ਜਿਹੜਾ ਮੈਂ ਪਿੱਛੇ ਜੇ ਹੁਣ ਜਦੋਂ ਮੈਂ ਹੁਣ ਜਾਣ ਲੱਗਦਾ ਸ਼ਾਮ ਜੇ ਨੂੰ ਜਦੋਂ ਜਾਈਦਾ ਆ ਤਾਂ ਸਨਸੈਟ ਦੇਖਣ ਦਾ ਬਹੁਤ ਰੋਜ਼ਾਨਾ ਹੀ ਮੌਕਾ ਮਿਲ ਜਾਂਦਾ ਜੀ। ਬੜੀਆਂ ਸਕੂਨ ਵਾਲੀਆਂ ਗੱਲਾਂ ਹੁੰਦੀਆਂ। ਦੇਖੋ ਜਿੰਨੀ ਭੱਜ ਦੌੜ ਆ, ਜਿੰਨਾ ਇਸ ਟਾਈਮ ਲਾਲਾ ਹੋਈ ਪਈ ਆ ਆਲੇ ਦੁਆਲੇ ਵੀ ਤੇ ਆਪਣੇ ਵਿੱਚ ਵੀ, ਤਾਂ ਬਾਅਦ ਇੱਦਾਂ ਦੀਆਂ ਚੀਜ਼ਾਂ ਤੁਹਾਨੂੰ ਥੋੜ੍ਹੀਆਂ ਸਕੂਨ ਦਿੰਦੀਆਂ। ਤਾਂ ਉਹ ਠਹਿਰਾਵ ਚਾਹੀਦਾ ਜ਼ਿੰਦਗੀ ਦੇ ਵਿੱਚ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜੀ। ਤੇ ਇਸ ਤੋਂ ਇਲਾਵਾ ਕੈਨੇਡਾ ਦੇ ਬਾਰੇ ਜੇ ਤੁਸੀਂ ਕੋਈ ਹੋਰ ਗੱਲ ਜਿਹੜੀ ਉਹ ਸ਼ੇਅਰ ਕਰਨੀ ਹੋਵੇ, ਇੱਕ ਜਾਂਦੇ ਜਾਂਦੇ ਆਪਾਂ ਗੱਲ ਇਹ ਵੀ ਕਰ ਜਾਂਦੇ ਹਾਂ, ਜੋ ਰੀਸੈਂਟਲੀ ਪ੍ਰੋਪੋਗੰਡੇ ਦਾ ਇੱਕ ਹਿਸਾਬ ਦੇ ਨਾਲ ਮੈਂ ਕਹਿੰਦਾ ਵੀ ਪਰਦਾਫਾਸ਼ ਵੀ ਹੋਇਆ ਵੀ ਜਿਹੜੇ ਬਹੁਤ ਸਾਰੇ ਭਾਰਤੀ ਗੈਂਗਸਟਰ ਆ ਜਿਨ੍ਹਾਂ ਨੇ ਇਨਫਿਲਟਰੇਟ ਕੀਤਾ ਹੋਇਆ ਸੀ ਇੱਥੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਤੇ ਹੋਰ ਮੁਲਕਾਂ ਦੇ ਵਿੱਚ, ਜਿੱਥੇ ਉਹ ਆ ਕੇ ਖਾਸ ਕਰਕੇ ਮਾਈਨੋਰਿਟੀ ਕਮਿਊਨਿਟੀਜ਼ ਨੂੰ, ਆਪਾਂ ਇੱਥੇ ਆਪਾਂ ਆਪਣੀ ਗੱਲ ਕਰੀਏ ਸਿੱਖਾਂ ਨੂੰ, ਜਿਹੜਾ ਬਦਨਾਮੀ ਦੀ ਲਹਿਰ ਜਿਹੜੀ ਉਹ ਚੱਲੀ ਆ, ਕਿਤੇ ਨਾ ਕਿਤੇ ਐਕਸਟੋਰਸ਼ਨਸ ਦਾ, ਮਰਡਰ ਫਾਰ ਹਾਇਰ, ਅਸੈਸੀਨੇਸ਼ਨਸ, ਸ਼ੂਟਿੰਗਸ ਦਾ ਇਹ ਸਾਰਾ ਜਿਹੜਾ ਦੌਰ ਆ, ਉਹ ਆ ਕੇ ਜਾ ਕੇ ਜਿਹੜੀ ਗੱਲ ਫਿਰ ਜੁੜ ਗਈ ਵੀ ਇਹ ਵਾਕਿਆ ਹੀ ਜਿਹੜੇ ਭਾਰਤੀ ਗੈਂਗਸਟਰ ਗਰੁੱਪਸ ਆ, ਜਿਹੜੇ ਭਾਰਤ ਸਰਕਾਰ ਦੀ ਸ਼ਹਿ 'ਤੇ ਕੰਮ ਜਿਹੜਾ ਉਹ ਨਾਲ ਦੇ ਨਾਲ ਕਰ ਰਹੇ ਆ, ਵੀ ਉਹਨਾਂ ਦੇ ਦੁਆਰਾ ਸਾਰਾ ਕੁਛ ਕੀਤਾ ਜਿਹੜਾ ਉਹ ਜਾ ਰਿਹਾ ਸੀ। ਪ੍ਰੋਪੋਗੰਡੇ ਨੂੰ ਤੋੜਨ ਦੇ ਲਈ ਕਈ ਵਾਰੀ ਇੱਕ ਅੱਧੀ ਇੱਦਾਂ ਦੀ ਚੀਜ਼ ਜ਼ਰੂਰੀ ਹੁੰਦੀ ਆ। ਰੌਲਾ ਤਾਂ ਆਪਣੇ ਸਾਰੇ ਜਗ੍ਹਾ ਪੈਂਦਾ ਰਹਿੰਦਾ ਸੀਗਾ ਵੀ ਇੱਦਾਂ ਆ, ਕਿੱਦਾਂ ਆ, ਕਹਿੰਦੇ ਸੀ ਸਬੂਤ ਦਿਖਾਓ, ਸਬੂਤ ਦਿਖਾਓ। ਹੁਣ ਕਾਫੀ ਉਹ ਪ੍ਰੋਪੋਗੰਡਾ ਭੰਨ ਹੋ ਗਿਆ। ਸੋ ਸਬੂਤ ਤਾਂ ਮਤਲਬ ਦੇਖੋ, ਪਹਿਲੀ ਗੱਲ ਤਾਂ ਜਿਹੜੀ ਤੁਹਾਡੀ ਗੱਲ ਪੂਰੀ ਸੱਚ ਹੈ ਇਹ, ਹੈ ਨਾ, ਸਾਰਾ ਕੁਝ ਠੀਕ ਹੈ, ਤੁਸੀਂ ਮੋਸਟਲੀ ਗੱਲ ਕਵਰ ਕਰਤੀ, ਹੈ ਨਾ। ਜਿਹੜੀ ਸਬੂਤ ਦੀ ਗੱਲ ਤਾਂ ਇਹ ਹੈ ਵੀ ਸਾਰੀਆਂ ਸਰਕਾਰਾਂ, ਸੋ ਕੈਨੇਡਾ ਨੇ ਬਿਸ਼ਨੋਈ ਗੈਂਗ ਨੂੰ ਇੱਕ ਟੈਰਰਿਸਟ ਜਥੇਬੰਦੀ ਐਲਾਨਿਆ ਹੋਇਆ। ਬਿਲਕੁਲ। ਬਿਸ਼ਨੋਈ ਗੈਂਗ ਇੰਡੀਆ ਦੀ ਗਵਰਨਮੈਂਟ ਦੇ ਜੇਲ੍ਹ ਦੇ ਵਿੱਚ ਬੈਠਾ, ਉੱਥੋਂ ਬੈਠ ਕੇ ਉਹ ਇੱਕ ਨੈਸ਼ਨਲ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਦੇ ਰਿਹਾ ਤੇ ਇੰਟਰਨੈਸ਼ਨਲ ਗੈਂਗ ਰਨ ਕਰ ਰਿਹਾ ਹੈ। ਹਾਂਜੀ। ਸੋ ਹੁਣ ਇਹ ਤਾਂ ਮਤਲਬ ਇਹ ਤੋਂ ਠੀਕ ਹੈ ਨਾ, ਠੀਕ ਹੈ ਵੀ ਹਾਂ ਇਹ ਜੋ ਸਾਰਾ ਕੁਝ ਹੋ ਰਿਹਾ, ਪਰ ਉਹ ਤਾਂ ਬਿਲਕੁਲ ਲੌਜੀਕਲੀ ਉਸ ਤੋਂ ਬਿਨਾਂ ਕਿਵੇਂ ਹੋ ਸਕਦਾ, ਤੁਸੀਂ ਦੱਸੋ। ਕਿਹਦੀ ਸ਼ਹਿ ਤੇ ਹੁੰਦਾ ਆ। ਹਾਂਜੀ ਹਾਂ, ਵੀ ਦੇਖੋ ਕੈਨੇਡੀਅਨ ਗਵਰਨਮੈਂਟ, ਅਮਰੀਕਨ ਗਵਰਨਮੈਂਟ ਕਹਿ ਰਹੀ ਹੈ ਵੀ ਉਹ ਇੱਕ ਟੈਰਰਿਸਟ ਜਥੇਬੰਦੀ ਹੈ ਨਾ। ਉਸ ਜਥੇਬੰਦੀ ਦਾ ਜਿਹੜਾ ਸਰਗਣਾ ਹੈ ਉਹ ਕਿਸੇ ਦੂਜੇ ਸਰਕਾਰ ਦੀ ਕੈਦ ਦੇ ਵਿੱਚ, ਤਾਂ ਬੜਾ ਸੌਖਾ ਹੀ ਉਹਨੂੰ ਕਾਲ ਕੋਠੜੀ ਦੇ ਵਿੱਚ ਬੰਦ ਕਰ ਦੇਣਾ,
ਜਾਂ ਜਿਹੜਾ ਉੱਥੋਂ ਜਿਹੜਾ ਫੋਨ ਹੈ ਜਾਂ ਨੈਟਵਰਕ ਹੈ ਜਿਵੇਂ ਬੰਦ ਕਰ ਨਹੀਂ ਉੱਦਾਂ ਕੋਆਪਰੇਟ ਨਹੀਂ ਹੋਣਾ ਹੁੰਦਾ। ਉਹ ਜਿਹੜੀਆਂ ਆਪਣੀਆਂ ਇਹਨਾਂ ਦੀਆਂ ਗੇਮਾਂ ਚੱਲਦੀਆਂ ਰਹਿੰਦੀਆਂ ਨੇ ਉਹੀ ਹੈ ਵੀ ਬਿਲਕੁਲ ਇਹ ਤਾਂ ਸ਼ਰੇਆਮ ਹੀ ਹੈ। ਅਗੇਨ ਰਾਜ ਕਰਨਵੀਰ ਸਿੰਘ ਉਹ ਗੱਲ ਮੁੜ ਕੇ ਉੱਥੇ ਹੀ ਆ ਜਾਂਦੀ ਵੀ ਇੰਟਰਸਟ, ਠੀਕ ਹੈ ਨਾ। ਇਹਦੇ ਵਿੱਚ ਵੀ ਜਿਵੇਂ ਆਪਾਂ ਆਫ ਏਅਰ ਗੱਲ ਕਰ ਰਹੇ ਸੀਗੇ ਵੀ ਜਿਹੜੀ ਹੁਣ ਅਮਰੀਕਾ ਦੇ ਵਿੱਚ ਵੀ ਇੰਨੀ ਜ਼ਿਆਦਾ ਅਰੈਸਟ ਹੋਈ ਹੈ ਹਨਾ, ਵੀ ਕੋਈ ਬਾਂਹ ਮਰੋੜਨ ਵਾਲਾ ਜਾਂ ਕੁਛ ਨਾ ਕੁਛ ਕੋਈ ਗੱਲ ਮਨਾਉਣ ਵਾਲੀ ਜਿਹੜੀ ਗੱਲ ਹੋਣੀ ਆ, ਅਲਟੀਮੇਟਲੀ ਗੱਲ ਉੱਥੇ ਵੀ ਆਪ ਹੀ ਤਕੜੇ ਹੋਣਾ ਪੈਣਾ। ਨਹੀਂ ਆਪ ਤਾਂ ਤਕੜੇ ਹੋਣਾ ਹੀ ਪੈਣਾ। ਚਲੋ ਜਦੋਂ ਇਹ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਦਾ ਮੌਕਾ ਆਉਂਦਾ ਬੈਨੀਫਿਟ ਲੈ ਕੇ, ਤੇ ਤਗੜੇ ਹੋਣ ਦਾ ਮੌਕਾ ਸੌਖਾ ਮਿਲਦਾ ਆ। ਬਿਲਕੁਲ ਆਪਣੀ ਗੱਲ ਕਹਿਣ ਦੇ ਵਿੱਚ, ਦੱਸਣ ਦੇ ਵਿੱਚ ਸਹਾਈ ਹੁੰਦੀ ਹੈ ਤੁਹਾਡੀ ਗੱਲ। ਡਾਕੂਮੈਂਟੇਸ਼ਨ ਦੇ ਵਿੱਚ ਬਹੁਤ ਮਦਦ ਹੁੰਦੀ ਹੈ ਜਿਹੜਾ ਤੁਹਾਡਾ ਕੇਸ ਸਟਰੋਂਗ ਹੁੰਦਾ, ਜਿਹੜੀ ਇਨਫੋਰਮੇਸ਼ਨ, ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਰੌਲਾ ਆ ਉਹ ਕਲੀਅਰ ਹੁੰਦਾ ਹੈ ਵੀ ਹਾਂ ਵਾਕਿਆ ਹੀ ਇਸ ਤਰੀਕੇ ਦੇ ਨਾਲ ਜਿਹੜੀ ਉਹ ਚੀਜ਼ ਚੱਲ ਰਹੀ ਹੈਗੀ ਆ। ਸੋ ਅਵੇਅਰਨੈਸ ਦੇ ਵਿੱਚ ਇਦਾਂ ਦੀ ਸਿਚੁਏਸ਼ਨ ਬਹੁਤ ਮਦਦ ਕਰਦੀ ਹੈ। ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਗੁਰਜਸਪਾਲ ਸਿੰਘ। ਅੱਜ ਦੇ ਪ੍ਰੋਗਰਾਮ ਨੂੰ ਆਪਾਂ ਇੱਥੇ ਸਮੇਟਦੇ ਹਾਂ ਤੇ ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ। ਧੰਨਵਾਦ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ।